ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਪ੍ਰਵੀਨ ਸ਼ਰਮਾ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਦਾ ਖਾਸ ਪ੍ਰੋਗਰਾਮ ਖਬਰ ਤੇ ਨਜ਼ਰ। ਇਸ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਬਲਤੇਜ ਪੰਨੂ ਜੀ ਨਾਲ ਤੇ ਉਹਨਾਂ ਤੋਂ ਜਾਣਾਂਗੇ ਖਾਸ ਖਬਰਾਂ ਬਾਰੇ ਕੁਝ ਖਾਸ ਜਾਣਕਾਰੀਆਂ। ਪਰ ਉਸ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਤੇ ਧੰਨਵਾਦ ਕਰਦੇ ਹਾਂ ਸਾਡੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਪਿਛਲੇ 25 ਸਾਲਾਂ ਤੋਂ ਲਗਾਤਾਰ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੈ। ਭਰੋਸੇਯੋਗਤਾ ਦਾ ਦੂਜਾ ਨਾਮ ਹੈ ਤੇ ਇਸੇ ਕਰਕੇ ਜਿਹੜਾ ਉਹਨਾਂ ਦਾ ਨੰਬਰ ਹੈ ਤੁਸੀਂ ਡਾਇਲ ਕਰ ਸਕਦੇ ਹੋ। ਨੰਬਰ ਨੋਟ ਕਰ ਲਓ 408 272 2500। ਸੋ ਉਸ ਤੋਂ ਬਾਅਦ ਟਰਕੀਅਨ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਰਕੀਅਨ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਸਲਾਹ ਕਰਨੀ ਹੈ ਤੇ ਜਿਹਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਨੰਬਰ ਹੈ ਜੀ ਉਹਨਾਂ ਦਾ 415 909 0503। ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਸਤਨਾਮ ਸਿੰਘ ਸ਼ੇਰਗਿੱਲ, ਰਵਿੰਦਰ ਹਲਵਾਰਾ ਸਿਲਮਾ ਤੋਂ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ ਫ੍ਰੈਜ਼ਨੋ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ, ਰਾਹੁਲ, ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ ਕਾਲੋਂ ਮੋਡੈਸਟੋ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗੁਰਮੀਤ ਸਿੰਘ, ਸੁਰਿੰਦਰ ਕੌਰ ਥਿੰਦ ਬੇਕਰਸਫੀਲਡ, ਗੁਰਮੇਲ ਲਿੱਦਰ ਬੇਕਰਫੀਲਡ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਤੇ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਜੀ। ਹੋਮ ਲੋਨ ਵੀ ਲੈ ਕੇ ਦਿੰਦੇ ਨੇ। 855 905 2575 ਇਹਨਾਂ ਦਾ ਨੰਬਰ ਹੈ। ਪੰਨੂ ਸਾਹਿਬ ਵੱਲ ਵੱਧਦੇ ਹਾਂ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਸਤਿ ਸ਼੍ਰੀ ਅਕਾਲ ਪ੍ਰਵੀਨ, ਧੰਨਵਾਦ, ਬਹੁਤ ਮਿਹਰਬਾਨੀ ਜੀ ਪੰਨੂ ਸਾਹਿਬ, ਪਹਿਲੀ ਖਬਰ ਦੀ ਗੱਲ ਕਰੀਏ ਤੇ ਗੱਲ ਕਰੀਏ ਸੁਪਰੀਮ ਕੋਰਟ ਦੀ। ਦੇਸ਼ ਧਰੋਹ ਦੀ ਧਾਰਾ ਤੇ ਸੁਪਰੀਮ ਕੋਰਟ ਨੇ ਸਖਤਾਈ ਵਿਖਾਈ ਹੈ ਜੀ। ਦੇਖੋ, ਜਿਹੜੇ ਲੋਕ ਕਿਸੇ ਵੀ ਮਾਮਲੇ ਦੇ ਉੱਤੇ ਜਿਵੇਂ ਲੜਨਾ ਚਾਹੁੰਦੇ ਆ, ਜਿਵੇਂ ਅੱਜ ਇੱਥੇ ਇਕੱਠ ਰੱਖਿਆ ਗਿਆ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ, ਜੀ ਪਤਾ ਨਹੀਂ ਕਿ ਉਹਦੇ ਵਿੱਚ ਕਿਹੜੇ ਲੋਕਾਂ ਨੂੰ ਸੱਦਾ ਦਿੱਤਾ ਗਿਆ। ਉਹਦੇ ਵਿੱਚ ਮਨੁੱਖੀ ਅਧਿਕਾਰਾਂ ਦੇ ਵਾਸਤੇ ਲੜਨ ਵਾਲੇ ਜਿਹੜੇ ਲੋਕ ਨੇ ਉਹ ਹੋਣਗੇ ਜਾਂ ਨਹੀਂ, ਉਹਦੇ ਵਿੱਚ ਵਕੀਲ ਹੋਣਗੇ ਜਾਂ ਨਹੀਂ, ਇਹ ਤਾਂ ਬਾਅਦ ਚ ਹੀ ਪਤਾ ਲੱਗੂਗਾ, ਕਿਉਂਕਿ ਪੋਲੀਟੀਕਲ ਕੁਝ ਜ਼ਿਆਦਾ ਲੱਗਦਾ। ਹਾਂਜੀ ਜਿਵੇਂ ਇਹਦੇ ਵਿੱਚ ਇੱਕ ਜਿਹੜੇ ਹਵਾਰਾ ਕਮੇਟੀ ਆ ਉਹ ਬਣੀ ਹੋਈ, ਉਹਨਾਂ ਨੇ ਵੱਖਰੀ ਪ੍ਰੈਸ ਕਾਨਫਰੰਸ ਕੀਤੀ ਹੈ। ਕੁਝ ਯੂਨਾਈਟਿਡ ਅਕਾਲੀ ਦਲ ਵਾਲੇ ਹੈਗੇ, ਉਹਨਾਂ ਨੇ ਵੱਖਰੀ ਪ੍ਰੈਸ ਕਾਨਫਰੰਸ ਕੀਤੀ ਹੈ। ਇਸ ਮਾਮਲੇ 'ਚ ਖਾਲੜਾ ਮਿਸ਼ਨ ਤਾਂ ਨਹੀਂ ਅਜੇ ਤੱਕ ਬੋਲਿਆ, ਪਤਾ ਨਹੀਂ ਉਹਨੂੰ ਸੱਦਾ ਦਿੱਤਾ ਇਹਦੇ ਵਿੱਚ ਜਾਂ ਨਹੀਂ। ਰਜਿੰਦਰ ਸਿੰਘ ਬੈਂਸ ਨੇ, RS ਬੈਂਸ ਪ੍ਰਸਿੱਧ ਵਕੀਲ ਨੇ ਜਿਹੜੇ ਮਨੁੱਖੀ ਅਧਿਕਾਰਾਂ ਦੇ ਵਾਸਤੇ ਲੜਦੇ ਆ, ਪਤਾ ਨਹੀਂ ਉਹਨਾਂ ਨੂੰ ਸੱਦਾ ਦਿੱਤਾ ਕਿ ਨਹੀਂ ਦਿੱਤਾ। ਪਰ ਚਲੋ ਇਹ ਤਾਂ ਆਪਾਂ ਬਾਅਦ ਦੇ ਵਿੱਚ ਗੱਲਾਂ ਕਰਾਂਗੇ ਜਦੋਂ ਇਹ ਮੀਟਿੰਗ ਹੋ ਹਟੂਗੀ। ਕਿਸੇ ਜਿਹੜੀ ਗਲਤ ਹੋ ਰਹੀ ਚੀਜ਼ ਉਹਨੂੰ ਚੈਲੰਜ ਕਰਨ ਦਾ ਤਰੀਕਾ ਕੀ ਆ, ਮੈਂ ਸਮਝਦਾ ਕਿ ਇਹਦੇ ਤੋਂ ਸਿੱਖਣ ਦੀ ਲੋੜ ਆ। ਜਿਹੜਾ ਸੁਪਰੀਮ ਕੋਰਟ ਦੇ ਵਿੱਚ ਇਸ ਵੇਲੇ ਇਹ ਕੇਸ ਚੱਲ ਰਿਹਾ, ਇਹਨੂੰ ਚੈਲੰਜ ਕਿਹਨੇ ਕੀਤਾ? ਇਹਨੂੰ ਜਿਹੜੇ ਕੁਝ ਐਕਟਿਵਿਸਟ ਨੇ ਉਹਨਾਂ ਨੇ ਚੈਲੰਜ ਕੀਤਾ, ਤੇ ਖਾਸ ਤੌਰ ਦੇ ਉੱਤੇ ਮਹੂਆ ਮੋਇਤਰਾ ਜਿਹੜੇ ਕਿ ਤ੍ਰਿਣਮੂਲ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਨੇ, ਬੜੇ ਬੋਲਡ ਨੇ, ਪਾਰਲੀਮੈਂਟ ਦੇ ਵਿੱਚ ਚੰਗਾ ਖਲਾਰਾ ਪਾਉਂਦੇ ਆ, ਔਰ ਜਿਹੜੇ ਮੈਂਬਰ ਪਾਰਲੀਮੈਂਟ ਹੋਮਵਰਕ ਕਰਕੇ ਆਉਂਦੇ ਆ ਉਹਨਾਂ ਦੇ ਵਿੱਚੋਂ ਇੱਕ ਨੇ। ਉਹਨਾਂ ਨੇ ਇਹ ਪਟੀਸ਼ਨ ਜਿਹੜੀ ਉਹ ਦਾਇਰ ਕੀਤੀ ਹੋਈ ਹੈ। ਪਹਿਲਾਂ ਸੈਂਟਰ ਦੀ ਸਰਕਾਰ ਕਹਿੰਦੀ ਕਿ ਜੀ ਇਹਦੇ ਉੱਤੇ ਸੁਣਵਾਈ ਕਰਨ ਦੀ ਲੋੜ ਨਹੀਂ, ਸੁਪਰੀਮ ਕੋਰਟ ਨੇ ਕਿਹਾ ਇਹ ਅਸੀਂ ਡਿਸਾਈਡ ਕਰਾਂਗੇ ਸੁਣਵਾਈ ਕਰਨੀ ਹੈ ਨਹੀਂ ਕਰਨੀ। ਇਹਨਾਂ ਨੇ ਮੁੜ ਕੇ ਇਹ ਗੱਲ ਕਹੀ ਕਿ ਜੀ ਇਹਦੇ ਨਾਲ ਫਿਰ ਜਿਹੜੇ ਮੁਲਕ ਦੇ ਖਿਲਾਫ ਬੋਲਦੇ ਆ, ਲਿਖਦੇ ਆ, ਉਹਨਾਂ ਨੂੰ ਦੰਡ ਨਹੀਂ ਦਿੱਤਾ ਜਾ ਸਕੂਗਾ। ਸੁਪਰੀਮ ਕੋਰਟ ਨੇ ਫਿਰ ਕਿਹਾ ਕਿ ਅਸੀਂ ਤੁਹਾਥੋਂ ਇਹ ਪੁੱਛ ਰਹੇ ਹਾਂ ਕਿ ਤੁਸੀਂ ਇਹ ਖਤਮ ਕਰੋਗੇ ਇਹਨੂੰ, ਦੇਸ਼ ਧਰੋਹ ਦੀ ਧਾਰਾ ਨੂੰ, ਜਿਹੜੀ ਕਿ ਬਸਤੀਵਾਦ ਤੋਂ ਚੱਲਦੀ ਆਉਂਦੀ ਆ। ਬ੍ਰਿਟਿਸ਼ ਰਾਜ ਦੇ ਵੇਲੇ ਇਹਦਾ ਬਹੁਤ ਮਿਸਯੂਜ਼ ਹੋਇਆ, ਮਿਸਯੂਜ਼ ਅੱਜ ਵੀ ਵੈਸੇ ਹੁੰਦਾ। ਸੈਂਟਰ ਦੀ ਸਰਕਾਰ ਨੇ ਇਹ ਲਿਖ ਕੇ ਦਿੱਤਾ ਕਿ ਕੋਈ ਨਹੀਂ, ਤੁਸੀਂ ਸੁਣਵਾਈ ਰਹਿਣ ਦਿਓ, ਅਸੀਂ ਇਹਨੂੰ ਸਹੀ ਢੁਕਵਾਂ ਜਿਹੜਾ ਪਲੇਟਫਾਰਮ ਆ ਉਹਦੇ ਉੱਤੇ ਰੱਖ ਕੇ ਇਹਦੇ ਤੇ ਵਿਚਾਰ ਕਰਾਂਗੇ। ਤੇ ਸੈਂਟਰ ਨੇ ਸੋਚਿਆ ਕਿ ਸੁਪਰੀਮ ਕੋਰਟ ਹੁਣ ਇਹਦੇ ਉੱਤੇ ਅੱਗੇ ਫਰਦਰ ਸੁਣਵਾਈ ਨਹੀਂ ਕਰੂਗਾ। ਸੁਪਰੀਮ ਕੋਰਟ ਨੇ ਨਵਾਂ ਨੋਟਿਸ ਜਿਹੜਾ ਉਹ ਜਾਰੀ ਕਰਤਾ, ਕੇਂਦਰ ਦੀ ਸਰਕਾਰ ਨੂੰ ਇਹ ਪੁੱਛਿਆ ਕਿ ਇਹ ਦੱਸੋ, ਜਿੰਨੀ ਦੇਰ ਤੱਕ ਸੁਣਵਾਈ ਹੋ ਰਹੀ ਆ ਸੁਪਰੀਮ ਕੋਰਟ ਦੇ ਵਿੱਚ, ਉਨੀ ਦੇਰ ਤੱਕ ਤੁਸੀਂ ਰਾਜਾਂ ਨੂੰ ਹਦਾਇਤਾਂ ਜਾਰੀ ਕਰੋਗੇ ਕਿ ਇਹਦੇ ਤਹਿਤ ਕੋਈ ਨਵਾਂ ਕੇਸ ਨਾ ਰਜਿਸਟਰਡ ਕੀਤਾ ਜਾਵੇ ਦੇਸ਼ ਧਰੋਹ ਦੀ ਧਾਰਾ ਦੇ ਹੇਠ। ਇਹ ਵੀ ਪੁੱਛਿਆ ਕਿ ਇਹ ਦੱਸੋ ਕਿ ਜਦੋਂ ਜੇ ਤੁਸੀਂ ਇਸ ਮਾਮਲੇ ਦੇ ਉੱਤੇ ਤੁਸੀਂ ਕਹਿੰਦੇ ਹੋ ਕਿ ਕਿਸੇ ਸਹੀ ਪਲੇਟਫਾਰਮ ਦੇ ਉੱਤੇ ਰੱਖਾਂਗੇ, ਉਦੋਂ ਤੱਕ ਜਿਹੜੇ ਕੇਸ ਦਰਜ ਹੋ ਚੁੱਕੇ ਆ ਉਹਨਾਂ ਦੇ ਬਾਰੇ ਦੇ ਵਿੱਚ ਤੁਸੀਂ ਕੀ ਕਰੋਗੇ? ਇਹ ਬਹੁਤ
ਅਹਿਮ ਟਿੱਪਣੀਆਂ ਨੇ ਜਿਹੜੀਆਂ ਸੁਪਰੀਮ ਕੋਰਟ ਨੇ ਕੀਤੀਆਂ ਨੇ। ਕਿਉਂਕਿ ਬਹੁਤ ਸਾਰੇ ਬੁੱਧੀਜੀਵੀ, ਬਹੁਤ ਸਾਰੇ ਲੇਖਕ ਔਰ ਬੋਲਣ ਵਾਲੇ ਲੋਕ, ਮਨੁੱਖੀ ਅਧਿਕਾਰਾਂ ਦੇ ਵਾਸਤੇ ਲੜਨ ਵਾਲੇ ਲੋਕ ਜੇਲ੍ਹਾਂ ਦੇ ਵਿੱਚ ਬੈਠੇ ਨੇ ਇਸ ਧਾਰਾ ਦੇ ਤਹਿਤ ਅੰਦਰ ਦਿੱਤੇ ਹੋਏ। ਸੁਪਰੀਮ ਕੋਰਟ ਇਸ ਮਾਮਲੇ ਦੇ ਉੱਤੇ ਇਉਂ ਲੱਗਦਾ ਹੈ ਕਿ ਕਿਸੇ ਤਣ ਪੱਤਣ ਗੱਲ ਲਾਉਣਾ ਚਾਹੁੰਦੀ ਆ, ਜਿਹੜਾ ਕਿ ਇੱਕ ਬਹੁਤ ਵੱਡਾ ਸਾਈਨ ਹੈ, ਇੱਕ ਚੰਗਾ ਸਾਈਨ ਹੈ ਕਿ ਇਸ ਮਾਮਲੇ ਦੇ ਉੱਤੇ, ਕਿਉਂਕਿ ਇੱਥੇ ਜਿਹੜੀਆਂ ਤਾਜੀਰਾ ਤੇ ਹਿੰਦ ਜਿਹੜੀਆਂ ਧਾਰਾਵਾਂ ਨੇ ਕੁਝ ਇਸ ਤਰ੍ਹਾਂ ਦੀਆਂ ਹੈਗੀਆਂ ਨੇ ਜਿਨ੍ਹਾਂ ਦਾ ਯੂਜ਼ ਘੱਟ, ਮਿਸਯੂਜ਼ ਜ਼ਿਆਦਾ ਹੁੰਦਾ। 498 ਮੈਂ ਕੱਲ ਵੀ ਜ਼ਿਕਰ ਕੀਤਾ ਸੀ, 498 498 ਏ ਆ ਦਾਜ ਦਹੇਜ ਵਾਲੀ, ਉਹ ਧਾਰਾ ਦਾ ਬਹੁਤ ਮਿਸਯੂਜ਼ ਹੁੰਦਾ ਹੈ। 376 ਹੈ, ਉਹਦਾ ਮਿਸਯੂਜ਼ ਬਹੁਤ ਹੁੰਦਾ ਹੈ। ਇਹ ਜਿਹੜੀ ਦੇਸ਼ ਧਰੋਹ ਦੀ ਧਾਰਾ ਹੈ ਇਹਦਾ ਬਹੁਤ ਮਿਸਯੂਜ਼ ਹੁੰਦਾ ਹੈ। ਕਿਸੇ ਵੇਲੇ ਟਾਡਾ ਬੜਾ ਚਰਚਿਤ ਹੁੰਦਾ ਸੀ, ਫਿਰ ਇਹ ਖਤਮ ਕਰ ਦਿੱਤਾ, TADA ਟੈਰਰਿਸਟ ਐਂਡ ਡਿਸਟਰਪਟਿਵ ਐਕਟ, ਪਰ ਉਸ ਤੋਂ ਬਾਅਦ UAPA ਆ ਗਿਆ, ਉਹਦੀ ਜਗ੍ਹਾ ਦੇ ਉੱਤੇ ਅਨਲਾਫੁਲ ਐਕਟੀਵਿਟੀ ਜਿਹੜਾ ਉਹ ਇਹ ਆ ਗਿਆ, ਉਹ ਉਹਦੇ ਤੋਂ ਵੀ ਸਖਤ ਆ ਗਿਆ। ਹੁਣ ਸਵਾਲ ਦਾ ਵੇਖਣ ਵਾਲਾ ਇਹ ਹੋਊਗਾ ਕਿ ਜੇ ਇਹ ਦੇਸ਼ ਧਰੋਹ ਦੀ ਧਾਰਾ ਖਤਮ ਹੁੰਦੀ ਹੈ ਤਾਂ ਕੀ ਕੇਂਦਰ ਦੀ ਸਰਕਾਰ ਕੋਈ ਹੋਰ ਨਵਾਂ ਕਾਨੂੰਨ ਲੈ ਕੇ ਆਉਂਦੀ ਹੈ? ਉਹ ਕਿਹੋ ਜਿਹਾ ਹੁੰਦਾ, ਉਹ ਬਾਅਦ ਵਾਲੀਆਂ ਗੱਲਾਂ ਨੇ। ਪਰ ਇੰਨਾ ਜ਼ਰੂਰ ਹੈ, ਦੇਸ਼ ਧਰੋਹ ਦੀ ਧਾਰਾ ਨੂੰ ਪਹਿਲੀ ਵਾਰੀ ਇਸ ਪੱਧਰ ਦੇ ਉੱਤੇ ਚੈਲੰਜ ਕੀਤਾ ਗਿਆ ਔਰ ਪ੍ਰੋਪਰ ਵੇ ਦੇ ਨਾਲ ਚੈਲੰਜ ਕੀਤਾ ਗਿਆ। ਮੈਂ ਤਾਂ ਕਹਿੰਦਾ ਕਿ ਜਿਹੜੇ ਲੋਕ ਲੜਦੇ ਨੇ ਅਜਿਹੇ ਜਿਹੜੀਆਂ ਗਲਤ ਚੀਜ਼ਾਂ ਹੋ ਰਹੀਆਂ ਨੇ ਉਹਦੇ ਵਾਸਤੇ, ਇਹ ਉਹਨਾਂ ਦੇ ਵਾਸਤੇ ਕੇਸ ਇੱਕ ਪ੍ਰੇਰਨਾ ਵਾਲਾ ਕੇਸ ਹੋਊਗਾ। ਜੀ ਜੀ ਜੀ। ਦੂਜੀ ਖਬਰ ਦੀ ਜੇਕਰ ਗੱਲ ਕਰੀਏ, ਮਜੀਠੀਆ ਨਾਲ ਜਾ ਜੁੜਦੀ ਹੈ ਵਿਕਰਮ ਮਜੀਠੀਆ ਨਾਲ, ਰਾਹ ਹੁਣ ਸੌਖਾ ਨਹੀਂ ਰਿਹਾ। ਸੁਪਰੀਮ ਕੋਰਟ ਚ ਦੱਸਦੇ ਨਾ ਨੁੱਕਰ ਹੋ ਗਈ ਹੈ ਪੰਨੂ ਸਾਹਿਬ। ਦੇਖੋ ਜਿਹੜਾ ਇਹ 24 ਫਰਵਰੀ ਨੂੰ ਇਹਨੇ ਸਰੈਂਡਰ ਕੀਤਾ ਸੀਗਾ ਵਿਕਰਮ ਮਜੀਠੀਆ ਨੇ, ਜਦੋਂ ਇਹਨਾਂ ਦੀ ਸੱਤਾ ਰਹੀ 7 ਤੋਂ ਲੈ ਕੇ 17 ਤੱਕ, ਸਭ ਤੋਂ ਪਾਵਰਫੁਲ ਬੰਦਿਆਂ ਦੇ ਵਿੱਚੋਂ ਇੱਕ ਸੀਗਾ, ਮਿਨਿਸਟਰਾਂ ਦੇ ਵਿੱਚੋਂ ਵਿਕਰਮ ਮਜੀਠੀਆ। ਕਿੰਨੇ ਕੁ ਲੋਕਾਂ ਦੇ ਉੱਤੇ ਕੇਸ ਪਾ ਕੇ ਇਹਨੇ ਅੰਦਰ ਕੀਤੇ ਹੋਣਗੇ, ਉਹਨਾਂ ਦੀ ਗਿਣਤੀਆਂ ਤੋਂ ਪਰੇ ਆ। ਔਰ ਇਹਨਾਂ ਕਦੀ ਇਹ ਨਹੀਂ ਸੋਚਿਆ ਹੋਣਾ ਕਿ ਸਮਾਂ ਬਹੁਤ ਮਹਾਨ ਹੁੰਦਾ। ਇਹ ਕੋਈ ਨਹੀਂ ਪਤਾ ਕਿ ਸਮਾਂ ਕਦੋਂ ਕਿਹਦੇ ਅਗੇਂਸਟ ਹੋ ਜਾਣਾ ਤੇ ਕਿਹਦੇ ਵੱਲ ਦਾ ਹੋ ਜਾਣਾ। ਜਦੋਂ ਇਹਦੇ ਉੱਤੇ ਪਿਛਲੀ ਕਾਂਗਰਸ ਦੀ ਸਰਕਾਰ ਨੇ ਮਾਮਲਾ ਦਰਜ ਕਰ ਲਿਆ ਤਾਂ ਇਹ ਆਖਿਆ ਗਿਆ ਕਿ ਜੀ ਇਹ ਪੋਲੀਟੀਕਲ ਵੇਦਾਂਤਾ ਹੈ, ਇਹ ਰਾਜਨੀਤਿਕ ਬਦਲਾਖੋਰੀ ਆ। ਇਹਨਾਂ ਨੇ ਹੇਠਲੀ ਅਦਾਲਤ ਦੇ ਵਿੱਚ ਐਂਟੀਸਪੇਟਰੀ ਲਾਈ, ਮੁਹਾਲੀ ਦੇ ਵਿੱਚ ਰੱਦ ਹੋ ਗਈ, ਹਾਈ ਕੋਰਟ ਦੇ ਵਿੱਚ ਲਾਈ, ਰੱਦ ਹੋ ਗਈ, ਸੁਪਰੀਮ ਕੋਰਟ ਦੇ ਵਿੱਚ ਲਾਈ, ਰੱਦ ਹੋ ਗਈ। ਪਰ ਸੁਪਰੀਮ ਕੋਰਟ ਨੇ ਇੱਕ ਰਾਹਤ ਦੇ ਦਿੱਤੀ ਵੀ ਚੋਣਾਂ ਲੜ ਲਓ, ਚੋਣਾਂ ਤੋਂ ਬਾਅਦ ਤੁਹਾਨੂੰ ਸਰੈਂਡਰ ਕਰਨਾ ਪਊਗਾ। ਇਹਨਾਂ ਨੇ ਜਿਹੜੇ ਇਹਨਾਂ ਦੇ ਬਹੁਤੇ ਤੱਤੇ ਸਾਥੀ ਸੀ, ਜਿਹੜੇ ਲੰਗਾਹ ਵੇਲੇ ਵੀ ਮਾਰੀ ਜਾਂਦੇ ਸੀ ਮਾਰੇ ਕਿ ਸੁੱਚਾ ਸਿਆਂ ਲਗਾ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਉਹਨਾਂ ਨੇ ਲੱਡੂ ਵੰਡੇ, ਭੰਗੜੇ ਪਾਏ ਉਸ ਦਿਨ। ਮੈਂ ਉਦੋਂ ਵੀ ਗੱਲ ਕੀਤੀ ਸੀਗੀ ਬਈ ਇਹ ਜਿਹੜਾ ਮਾਮਲਾ ਹੈ ਇਹਦੇ ਵਿੱਚ ਇਹਨੂੰ ਜ਼ਮਾਨਤ ਕੋਈ ਨਹੀਂ ਮਿਲੀ, ਇਹ ਮਹਿਜ਼ ਜਿਹੜਾ ਹੈ ਰਾਹਤ ਮਿਲੀ ਆ ਇੱਕ ਛੋਟੀ ਜੀ, ਔਰ ਸਰੈਂਡਰ ਕਰਨਾ ਪੈਣਾ। ਮੁੜ ਕੇ ਜਿਹੜੇ ਵਕੀਲਾਂ ਦੇ ਹੱਥ ਗੇਮ ਆ ਗਈ। ਇਹ ਸਮਝ ਤੋਂ ਪਰੇ ਹੋ ਗਈ ਇਹ ਗੱਲ ਕਿ ਜਦੋਂ ਤੁਹਾਡੀ ਹੇਠਲੀ ਅਦਾਲਤ ਦੇ ਵਿੱਚੋਂ ਜ਼ਮਾਨਤ ਅਰਜ਼ੀ ਰੱਦ ਹੋ ਗਈ ਆ ਤੇ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਕੁਐਸਚਨ ਪਾਉਣ ਦੇ ਵਾਸਤੇ ਕਿਵੇਂ ਚਲੇ ਗਏ? ਉਹਦਾ ਇੱਕ ਟੈਕਨੀਕਲ ਪੱਖ ਹੈ। ਜਿਹੜੇ NDPS ਐਕਟ ਦੇ ਤਹਿਤ ਮਾਮਲੇ ਦਰਜ ਨੇ ਹੁਣ ਤੱਕ, ਜਿਹੜੇ ਲੋਕ ਅੰਦਰ ਨੇ, ਜਿਹੜੇ ਸਜ਼ਾਵਾਂ ਭੁਗਤ ਰਹੇ ਨੇ, ਜੇਲ੍ਹਾਂ 'ਚ ਬੈਠੇ ਨੇ, ਜੇ ਮੰਨ ਲਓ NDPS ਐਕਟ ਦੀਆਂ ਇਹਨਾਂ ਧਾਰਾਵਾਂ ਦੇ ਤਹਿਤ ਇਹ ਕੁਐਸ਼ਿੰਗ ਹੋ ਜਾਂਦੀ ਆ, ਕੁਐਸ਼ ਹੋ ਜਾਂਦੀ ਆ FIR, ਤੇ ਇਹ ਤਾਂ ਰਾਹ ਖੁੱਲ ਜਾਊਗਾ NDPS ਐਕਟ ਦੇ ਜਿੰਨੇ ਕੇਸ ਤੇ ਉਹਨਾਂ ਦੇ ਵਾਸਤੇ। ਉਹਨਾਂ ਸਾਰਿਆਂ ਨੇ ਇਹ ਲਾ ਕੇ ਕੁਐਸ਼ਿੰਗ ਜਿਹੜੀ ਉਹ ਫਾਈਲ ਕਰ ਦੇਣੀ ਆ ਸੁਪਰੀਮ ਕੋਰਟ ਦੇ ਵਿੱਚ। ਸ਼ਾਇਦ ਇਹਨਾਂ ਨੇ ਕੁਐਸ਼ਿੰਗ ਦੀ ਐਪਲੀਕੇਸ਼ਨ, ਕਿਉਂਕਿ ਇਹਦੇ ਵਿੱਚ ਕਪਿਲ ਸਿੱਬਲ ਵਰਗਾ ਵਕੀਲ ਆ ਵਿਕਰਮ ਮਜੀਠੀਆ ਦਾ, ਮੈਂ ਜਿਹੜੇ ਐਕਸਪਰਟ ਨੇ ਉਹਨਾਂ ਤੋਂ ਇਹ ਬਾਰ-ਬਾਰ ਪੁੱਛਿਆ ਕਿ ਕੀ ਕਾਰਨ ਹੈ ਇਹ ਕਿ ਇਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਕਿਉਂ ਲਾਈ। ਉਹ ਕਹਿੰਦੇ ਕਿ ਇਹਦਾ ਇੱਕ ਕਾਰਨ ਇਹ ਹੋ ਸਕਦਾ ਹੈ ਕਿ ਇਹ ਵਕੀਲ ਇਹ ਸਮਝਦੇ ਹੋਣ ਕਿ ਜਦੋਂ ਅਸੀਂ ਕੁਐਸ਼ਿੰਗ ਦੇ ਉੱਤੇ ਬਹਿਸ ਕਰਾਂਗੇ ਤੇ ਪਤਾ ਉਹਨਾਂ ਨੂੰ ਕੁਐਸ਼ ਹੋਣੀ ਨਹੀਂ, ਤੇ ਸੁਪਰੀਮ ਕੋਰਟ ਨੂੰ ਇਹ ਰਿਕੁਐਸਟ ਕੀਤੀ ਜਾ ਸਕਦੀ ਹੈ ਵੀ ਜਨਾਬ ਏਦਾਂ ਕਰੋ, ਚਲੋ ਕੁਐਸ਼ ਤਾਂ ਤੁਸੀਂ ਨਹੀਂ ਕਰਨੀ, ਸਾਡੇ ਕਲਾਇੰਟ ਨੂੰ ਜ਼ਮਾਨਤ ਦੇ ਦਿਓ ਔਰ ਜ਼ਮਾਨਤ ਲੈ ਲਾਂਗੇ। ਸੁਪਰੀਮ ਕੋਰਟ ਸੁਪਰੀਮ ਹੈ, ਉਹ ਉੱਪਰੋਂ ਦੀ ਹੈ,
ਉਹਨੇ ਇਹ ਐਪਲੀਕੇਸ਼ਨ ਸੁਣਨ ਤੋਂ ਨਾ ਕਰ ਦਿੱਤੀ। ਇਹ ਆਖਿਆ ਕਿ ਤੁਸੀਂ ਸਾਡੇ ਕੋਲੇ ਕਿਉਂ ਲੈ ਕੇ ਆਏ ਇਹ ਕੁਐਸ਼ਨਿੰਗ ਲਈ, ਹੇਠਲੀ ਅਦਾਲਤ ਭਾਵ ਕਿ ਹਾਈ ਕੋਰਟ ਦੇ ਵਿੱਚ ਕਿਉਂ ਨਹੀਂ ਗਏ ਤੁਸੀਂ ਇਸ ਐਪਲੀਕੇਸ਼ਨ ਨੂੰ ਲੈ ਕੇ। ਉਹਨਾਂ ਨੇ ਕਿਹਾ ਕਿ 2 ਮੈਂਬਰੀ ਡਿਵੀਜ਼ਨਲ ਬੈਂਚ ਜਿਹੜਾ ਹਾਈ ਕੋਰਟ ਦਾ ਉਹ ਸੁਣੂਗਾ। ਹੁਣ ਇਹਦੇ ਚ ਇੱਕ ਟੈਕਨੀਕਲ ਮੁਸ਼ਕਲ ਵੱਡੀ ਆ ਗਈ, 2 ਆ ਗਈਆਂ ਐਕਚੁਅਲੀ। ਇੱਕ ਤਾਂ ਇਹ ਕਿ ਹਾਈ ਕੋਰਟ ਦੇ ਵਿੱਚ ਜ਼ਮਾਨਤ ਅਰਜ਼ੀ ਰੱਦ ਹੋਈ ਹੈ। ਉਹ ਜਦੋਂ ਜ਼ਮਾਨਤ ਰੱਦ ਹੋਈ ਆ ਤੇ ਉਹ ਕੁਐਸ਼ਨ ਕਿਵੇਂ ਸੁਣੂਗੀ ਜਾਂ ਕੁਐਸ਼ ਕਿਵੇਂ ਕਰ ਦੂਗੀ ਉਹਨੂੰ ਉਸ ਮਾਮਲੇ ਨੂੰ? ਇਹ ਬਹੁਤ ਵੱਡਾ ਪੁਆਇੰਟ ਹੈ। ਦੂਜਾ, ਜੇ ਮੰਨ ਲਓ ਇਹ ਹਾਈ ਕੋਰਟ ਦੇ ਵਿੱਚ ਜ਼ਮਾਨਤ ਲਾਉਂਦੇ ਆ, ਕੁਐਸ਼ਨ ਨਹੀਂ ਲਾਉਂਦੇ, ਤੇ ਸਰਕਾਰੀ ਧਿਰ ਜਿਹੜੀ ਆ ਉਹ ਇਹ ਆਖੂਗੀ ਉੱਥੇ ਜਾ ਕੇ ਕਿ ਜੀ ਆਹ ਦੇਖੋ ਇਸ ਮਾਮਲੇ ਦੇ ਉੱਤੇ ਸੁਪਰੀਮ ਕੋਰਟ ਨੇ ਇਹਦੀ ਕੁਐਸ਼ਨ ਸੁਣਨ ਤੋਂ ਨਾ ਕੀਤੀ ਹੋਈ ਆ। ਜੇ ਕੁਐਸ਼ਨ ਨਹੀਂ ਉਹ ਸੁਣ ਰਹੀ ਤਾਂ ਇਟ ਮੀਨ ਕੇਸ ਜਿਹੜਾ ਇਹ ਗੰਭੀਰ ਹੈ, ਇਸ ਕਰਕੇ ਇਸ ਮਾਮਲੇ ਵਿੱਚ ਜ਼ਮਾਨਤ ਕਿਵੇਂ ਦਿੱਤੀ ਜਾ ਸਕਦੀ ਹੈ? ਇਉਂ ਲੱਗਦਾ ਹੈ ਕਿ ਵਕੀਲਾਂ ਦੀਆਂ ਕਹਾਣੀਆਂ ਤੇ ਸਮਾਂ ਬਹੁਤ ਮਹਾਨ ਹੈ, ਉਹਦੇ ਤੋਂ ਡਰ ਕੇ ਚੱਲਣਾ ਚਾਹੀਦਾ ਹੈ। ਬੰਦੇ ਨੂੰ ਏਡਾ ਹੰਕਾਰ ਨਹੀਂ ਹੋਣਾ ਚਾਹੀਦਾ ਕਿ ਉਹ ਮੁੱਛਾਂ ਨੂੰ ਤਾ ਦੇਵੇ ਕਿ ਜੋ ਮੇਰਾ ਕਰਨਾ ਕਰ ਲੋ। ਤੁਹਾਨੂੰ ਯਾਦ ਹੋਣਾ ਗੱਡੀ ਦੇ ਸਾਈਡ ਦੇ ਤੋਂ ਖੋਲ ਕੇ ਮੁੱਛਾਂ ਨੂੰ ਤਾ ਇਸੇ ਹੀ ਬਿਕਰਮ ਮਜੀਠੀਏ ਨੇ ਜਿਹੜਾ ਉਹ ਦਿੱਤਾ ਸੀਗਾ। ਉਹ ਹੰਕਾਰ ਬੋਲਦਾ ਸੀਗਾ। ਅੱਜ ਉਹ ਹੰਕਾਰ ਕਿੱਥੇ ਆ? 24 ਫਰਵਰੀ ਤੋਂ ਪਟਿਆਲੇ ਦੀ ਜੇਲ੍ਹ ਦੇ ਵਿੱਚ ਬੈਠਾ, ਤੇ ਉਹ ਲੱਗਦਾ ਕਿ ਗਰਮੀਆਂ ਦੀਆਂ ਛੁੱਟੀਆਂ ਉੱਥੇ ਕੱਟਣੀਆਂ ਪੈਣਗੀਆਂ ਜਿਸ ਤਰੀਕੇ ਦੇ ਨਾਲ ਮੌਜੂਦਾ ਇਹ ਹਾਲਾਤ ਬਣ ਗਏ ਹੋਏ। ਮੋਹਾਲੀ ਦੀ ਗੱਲ ਕਰੀਏ ਧਮਾਕੇ ਦੀ ਮਨੂ ਸਾਹਿਬ, ਤੇ ਹੁਣ ਇਸ ਮਾਮਲੇ ਦੇ ਵਿੱਚ NIA ਵੀ ਇਨਵੋਲਵ ਹੋ ਗਈ ਹੈ ਤੇ ਇਨਵੈਸਟੀਗੇਸ਼ਨ ਵੀ ਸ਼ੁਰੂ ਕਰਤੀ ਹੈ, ਕਿਉਂਕਿ ਇਹਨੂੰ ਜਿਹੜਾ ਦੀ ਟੈਰੋਰਿਸਟ ਅਟੈਕ ਦੇ ਵਜੋਂ ਵੇਖਿਆ ਜਾ ਰਿਹਾ ਔਰ ਇਹ ਕਿਹਾ ਜਾ ਰਿਹਾ ਕਿ ਜਿਹੜਾ ਇਹ ਗ੍ਰਨੇਡ ਦਾਗਿਆ ਗਿਆ ਉਹ ਤਾਲਿਬਾਨ ਨੇ ਪਾਕਿਸਤਾਨ ਨੂੰ ਵੇਚਿਆ। ਇਹ ਵੀ ਇੱਕ ਆ ਰਹੀ ਹੈ ਜਿਹੜੀ ਕੁਝ ਚੀਜ਼ਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ। ਇਹਨੂੰ ਸੁੱਟ ਕੇ ਇਹ ਲੋਕ 15 ਮਿੰਟਾਂ ਦੇ ਵਿੱਚ ਮੋਹਾਲੀ ਛੱਡ ਕੇ ਡੇਰਾਬੱਸੀ ਵਾਲੀ ਸਾਈਡ ਨੂੰ ਗਏ ਔਰ ਦਿੱਲੀ ਵਾਲੇ ਹਾਈਵੇ ਦੇ ਉੱਤੇ ਗਏ। ਇਹ ਕਿਹਾ ਜਾਂਦਾ ਕਿ ਯੂਪੀ ਨਿਕਲ ਗਏ ਜੀ ਔਰ ਹਮਲੇ ਦੇ ਵਿੱਚ ਇਸਤੇਮਾਲ ਕੀਤਾ ਗਿਆ ਗ੍ਰਨੇਡ ਲਾਂਚਰ ਜਿਹੜਾ ਉਹ ਬਰਾਮਦ ਕੀਤਾ ਗਿਆ। ਪੰਜਾਬ, ਹਰਿਆਣਾ, ਦਿੱਲੀ ਤੇ ਯੂਪੀ ਦੇ ਵਿੱਚ ਏਜੰਸੀਆਂ ਦੀ ਸਰਚ ਜਾਰੀ ਹੈ। 5 ਟੀਮਾਂ ਜਿਹੜੀਆਂ ਟੋਲ ਪਲਾਜ਼ੇ ਦੀ ਜਾਂਚ ਕਰ ਰਹੀਆਂ ਨੇ। RPG ਦਾਗਣ ਦੇ ਮਾਮਲੇ ਦੇ ਵਿੱਚ ਲਾਂਚਰ ਨੂੰ ਬਰਾਮਦ ਕਰਨ ਤੋਂ ਬਾਅਦ 17 ਸ਼ੱਕੀ ਲੋਕਾਂ ਤੋਂ ਪੁੱਛਗਿੱਛ ਸ਼ੁਰੂ ਕੀਤੀ ਗਈ ਹੈ। 18 ਟੀਮਾਂ ਇਸ ਮਾਮਲੇ ਦੀ ਤਹਿ ਤੱਕ ਜਾ ਕੇ ਦੋਸ਼ੀਆਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਔਰ ਇਹ ਕਿਹਾ ਜਾ ਰਿਹਾ ਕਿ ਡੇਰਾਬੱਸੀ, ਅੰਬਾਲਾ, ਦਿੱਲੀ ਦੇ ਰਾਹ ਰਾਹੀਂ ਇਹ ਯੂਪੀ ਭੱਜਣ ਦੇ ਵਿੱਚ ਸਫਲ ਰਹੇ ਆ। ਜੋ ਪਤਾ ਲੱਗ ਰਿਹਾ 4 ਰਾਜਾਂ ਦੀਆਂ ਏਜੰਸੀਆਂ ਜਾਂਚ ਦੇ ਵਿੱਚ ਲੱਗੀਆਂ ਨੇ। 7 ਗੱਡੀਆਂ ਆਇਡੈਂਟੀਫਾਈ ਕੀਤੀਆਂ ਗਈਆਂ ਨੇ ਜਿਨ੍ਹਾਂ ਦਾ ਇਸਤੇਮਾਲ ਦੋਸ਼ੀਆਂ ਦੇ ਵੱਲੋਂ ਕੀਤਾ ਗਿਆ। ਮੰਨਿਆ ਇਹ ਜਾ ਰਿਹਾ ਕਿ ਚਿੱਟੇ ਰੰਗ ਦੀ ਸਵਿਫਟ ਡਿਜ਼ਾਇਰ ਕਾਰ ਦੇ ਵਿੱਚ ਇਹਨਾਂ ਨੇ ਫਰਜ਼ੀ ਨੰਬਰ ਲਾਇਆ ਸੀਗਾ। ਹੈੱਡਕੁਆਟਰ ਜਿਹੜਾ ਸੀਗਾ ਉੱਥੇ ਪਹੁੰਚੇ DGP ਨੇ ਇਹ ਗੱਲ ਕਹੀ ਆ ਕਿ ਇਸ ਹਮਲੇ ਦੇ ਪਿੱਛੇ ਕਿਹਦਾ ਹੱਥ ਹੈ, ਇਹਦੇ ਵਾਸਤੇ ਥੋੜਾ ਜਿਹਾ ਸਮਾਂ ਦਿੱਤਾ ਜਾਵੇ, ਡਿਟੇਲ ਛੇਤੀ ਸਾਂਝੀ ਕਰਾਂਗੇ। ਜਿਹੜੀ ਬਿਲਡਿੰਗ ਦੇ ਵਿੱਚ ਇੰਟੈਲੀਜੈਂਸ ਚੀਫ, ਸਟੇਟ ਕਾਊਂਟਰ ਇੰਟੈਲੀਜੈਂਸ ਵਿੰਗ, ਸਪੈਸ਼ਲ ਟਾਸਕ ਫੋਰਸ, ਐਂਟੀ ਗੈਂਗਸਟਰ ਟਾਸਕ ਫੋਰਸ ਦੇ ਉੱਚ ਅਧਿਕਾਰੀ ਬੈਠੇ ਆ, ਉਹਨੂੰ ਨਿਸ਼ਾਨਾ ਬਣਾਉਣ ਤੋਂ ਪਹਿਲਾਂ ਅੱਤਵਾਦੀਆਂ ਨੇ 3 ਦਿਨ ਤੱਕ ਰੇਕੀ ਕੀਤੀ। ਰਾਉਂਡ ਅਪ ਕੀਤੇ ਗਏ 17 ਜਿਹੜੇ ਸ਼ੱਕੀ ਨੇ ਉਹਨਾਂ ਦੇ ਵਿੱਚੋਂ ਕੁਝ ਜ਼ਮਾਨਤ ਦੇ ਉੱਤੇ ਬਾਹਰ ਸੀਗੇ ਤੇ ਕੁਝ ਜੇਲ੍ਹ ਦੇ ਵਿੱਚ ਵੀ ਜਿਹੜਾ ਉਹ ਕਹੇ ਜਾ ਰਹੇ ਨੇ। ਇਹ ਵੀ ਪੁਲਿਸ ਸੇ ਮੰਨਦੀ ਹੈ ਕਿ ਇਸ ਤਰ੍ਹਾਂ ਦੇ ਹਮਲੇ ਦੇ ਉੱਤੇ ਪਹਿਲਾਂ ਦੋਸ਼ੀਆਂ ਨੇ YouTube ਦੇ ਉੱਤੇ ਸਰਚ ਕਰਕੇ ਜਾਣਕਾਰੀ ਜਿਹੜੀ ਉਹ ਇਕੱਠੀ ਕੀਤੀ ਹੈ ਔਰ ਇਹ ਵੀ ਕਿਹਾ ਕਿ ਇਸ ਤਰ੍ਹਾਂ ਦਾ ਜਿਹੜਾ ਹਮਲਾ ਬਿਨਾਂ ਟ੍ਰੇਨਿੰਗ ਤੋਂ ਨਹੀਂ ਹੋ ਸਕਦਾ, ਇਹ ਟ੍ਰੇਨਿੰਗ ਦਿੱਤੀ ਗਈ ਹੋ ਸਕਦੀ ਹੈ। ਕਿੱਥੇ ਟ੍ਰੇਨਿੰਗ ਦਿੱਤੀ ਗਈ ਇਹਦੇ ਵਾਸਤੇ ਅਜੇ ਪੁਲਿਸ ਜਿਹੜੀ ਉਹ ਸਾਰਾ ਕੁਝ ਖੰਗਾਲ ਰਹੀ ਹੈ ਔਰ ਇਹ ਕਿਹਾ ਜਾ ਰਿਹਾ ਕਿ ਪੁਲਿਸ ਦੇ ਅੰਦਰ ਤੇ ਖੁਫੀਆ ਵਿਭਾਗ ਦੇ ਅੰਦਰ ਇਸ ਗੱਲ ਨੂੰ ਲੈ ਕੇ ਇਸ ਵੇਲੇ ਚੰਗੀ ਉਥਲ ਪੁਥਲ ਹੋ ਰਹੀ ਹੈ ਕਿ ਏਡਾ ਵੱਡਾ ਹਮਲਾ ਜਿਹੜਾ ਉਹ ਹੋ ਕਿਵੇਂ ਗਿਆ। ਪੁਲਿਸ ਦਾ ਤੰਤਰ ਅੰਦਰ ਤੱਕ ਹਿੱਲ ਗਿਆ। ਜਿਹੜੇ ਇੱਥੇ ਸਿਆਸੀ ਲੋਕ ਨੇ ਉਹਨਾਂ ਦੇ ਹਮਲੇ ਇਸ ਗ੍ਰੇਡ ਬੰਬ ਵਰਗੇ ਹਮਲੇ ਨੇ, ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਹੈ, ਚਾਹੇ ਉਹ ਭਾਰਤੀ ਜਨਤਾ ਪਾਰਟੀ ਹੈ ਤੇ ਚਾਹੇ ਅਕਾਲੀ ਦਲ ਬਾਦਲ ਹੈ ਜਾਂ ਉਹਨਾਂ ਵਰਗੇ ਕੁਝ ਹੋਰ ਨੇ, ਉਹਨਾਂ ਦੇ ਵੱਲੋਂ ਇਹਦੇ ਵਾਸਤੇ ਮੌਜੂਦਾ ਪੰਜਾਬ ਸਰਕਾਰ ਦੀ
ਢਿੱਲੀ ਮੱਠੀ ਜਿਹੜੀ ਕਾਰਗੁਜ਼ਾਰੀ ਉਹਦੇ ਉੱਤੇ ਕਿੰਤੂ ਪਰੰਤੂ ਕੀਤੇ ਜਾ ਰਹੇ ਨੇ। ਮੁੱਖ ਮੰਤਰੀ ਇਹ ਗੱਲ ਕਹਿੰਦੇ ਨੇ ਕਿ ਛੇਤੀ ਦੋਸ਼ੀ ਜਿਹੜੇ ਨੇ ਉਹ ਸਲਾਖਾਂ ਦੇ ਪਿੱਛੇ ਹੋਣਗੇ। ਪੁਲਿਸ ਆਪਣੀ ਇਨਵੈਸਟੀਗੇਸ਼ਨ ਕਰ ਰਹੀ ਹੈ। NIA ਜਿਹੜੀ ਆ ਉਹ ਮੌਕੇ ਦੇ ਉੱਤੇ ਪਹੁੰਚੀ ਆ। ਉੱਥੋਂ ਜਿਹੜੇ ਉਹਨੇ ਕਈ ਤੱਥ ਖੱਟੇ ਜਿਹੜੇ ਉਹ ਕੀਤੇ ਨੇ। ਪੰਜਾਬ ਪੁਲਿਸ ਦੇ ਵੱਲੋਂ ਇੱਕ ਸਿੱਟ ਇਸ ਮਾਮਲੇ ਦੇ ਉੱਤੇ ਕਾਇਮ ਕੀਤੀ ਗਈ ਹੈ। ਔਰ ਵੇਖਣਾ ਇਹ ਹੋਊਗਾ ਕਿ ਪਹਿਲਾ ਕ੍ਰੈਕ ਕੌਣ ਕਰਦਾ ਇਸ ਸਾਰੇ ਮਾਮਲੇ ਨੂੰ, ਪੰਜਾਬ ਪੁਲਿਸ ਜਾਂ NIA। ਜੀ ਜੀ ਬਿਲਕੁਲ। ਅਗਲੀ ਖਬਰ ਦੀ ਜੇਕਰ ਗੱਲ ਕਰੀਏ ਪੰਨੂ ਸਾਹਿਬ, ਤਾਂ ਸਾਬਕਾ ਵਿਧਾਇਕ ਤੇ ਸਾਬਕਾ ਮੰਤਰੀਆਂ ਦਾ ਜਿਹੜਾ ਸਰਕਾਰੀ ਕੋਠੀਆਂ ਨਾਲ ਮੋਹ ਹੈ, ਜਿਹੜਾ ਲਗਜ਼ਰੀ ਲਾਈਫ ਦੇ ਨਾਲ, ਫਲਾਈਟਾਂ ਨਾਲ, ਇਹ ਭੰਗ ਨਹੀਂ ਹੋ ਰਿਹਾ, ਛੱਡ ਨਹੀਂ ਰਹੇ ਕੋਠੀਆਂ। ਪੰਨੂ ਸਾਹਿਬ ਕੀ ਚੱਕਰ ਹੈ ਜੀ? ਚੱਕਰ ਇਹ ਹੈ ਜੀ ਕਿ ਇਹ ਬਹੁਤ ਸਾਰੇ ਸਾਲਾਂ ਤੋਂ ਕਾਬਜ ਲੋਕ ਨੇ, ਜੀ ਮਿਲ ਕੇ ਚੱਲਦੇ ਰਹੇ ਆ, ਮਿਲ ਕੇ ਖੇਡਦੇ ਰਹੇ ਆ। ਸਰਕਾਰ ਕਿਸੇ ਦੀ ਆਵੇ, ਇਹਨਾਂ ਦੀਆਂ ਕੋਠੀਆਂ, ਇਹਨਾਂ ਦੇ ਫਲੈਟ, ਉਹਨਾਂ ਨੂੰ ਕੱਖ ਨਹੀਂ ਹੁੰਦਾ ਸੀਗਾ। ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਬੈਠੇ ਰਹਿੰਦੇ ਸੀਗੇ। ਜੀ ਇੱਕ ਜਿਹੜੇ ਵਿਧਾਇਕ ਨੇ ਕਾਂਗਰਸ ਦੇ, ਕਹਿੰਦੇ ਉਹਨੇ ਇਹ ਅਪਰੋਚ ਕੀਤੀ ਕਿ ਜਿਹੜਾ ਮੈਨੂੰ ਕੋਠੀ ਦੇ ਦਿਓ ਕਿਉਂਕਿ ਮੇਰੇ ਗੋਡੇ ਬਹੁਤੇ ਕੰਮ ਨਹੀਂ ਕਰਦੇ ਤੇ ਫਲੈਟ ਦੇ ਉੱਤੇ ਚੜਿਆ ਨਹੀਂ ਜਾਂਦਾ। ਵਿਧਾਨ ਸਭਾ ਦੇ ਇੱਕ ਸਪੀਕਰ ਹੁੰਦੇ ਸਨ ਅਕਾਲੀ ਭਾਜਪਾ ਰਾਜ ਵੇਲੇ, ਉਹਨਾਂ ਨੇ ਇੱਕ ਐਪਲੀਕੇਸ਼ਨ ਉਦੋਂ ਲਾਈ ਸੀ ਵੀ ਮੇਰੇ ਗੋਡੇ ਬਹੁਤੇ ਕੰਮ ਨਹੀਂ ਕਰਦੇ ਤੇ ਡਾਕਟਰ ਨੇ ਇਹ ਕਿਹਾ ਵੀ ਖੁੱਲੀ ਗੱਡੀ 'ਚ ਬਹਿਣਾ, ਇਸ ਕਰਕੇ ਗੱਡੀ ਜਿਹੜੀ ਉਹ ਵੱਡੀ ਲੈ ਦਿਓ। ਤੇ ਉਹਨਾਂ ਨੂੰ ਗੱਡੀ ਵੱਡੀ ਜਿਹੜੀ ਉਹ ਲੈ ਦਿੱਤੀ ਸੀ। ਸਾਬਕਾ ਮੰਤਰੀ ਜਿਹੜੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ, ਕੋਠੀ ਉਹਨਾਂ ਨੇ ਖਾਲੀ ਕਰ ਦਿੱਤੀ ਆ, ਪਰ ਦੱਸਦੇ ਨੇਗੇ ਕਿ 8 ਲੱਖ ਰੁਪਈਆ ਜੁਰਮਾਨਾ ਵੀ ਭਰਿਆ ਜੀ, ਕਿਉਂਕਿ ਲੇਟ ਹੋ ਗਿਆ, ਹੁਣ ਜੁਰਮਾਨਾ ਪੈ ਰਿਹਾ। ਸੁਖਵਿੰਦਰ ਸਿੰਘ ਸੁਖ ਸਰਕਾਰੀਆ ਉਹ ਅਜੇ ਤੱਕ ਕੋਠੀ ਖਾਲੀ ਨਹੀਂ ਕਰ ਰਿਹਾ। ਜਿਹੜੀ ਕੋਠੀ ਆ 16 ਸੈਕਟਰ ਦੇ ਵਿੱਚ 500 ਨੰਬਰ ਕੋਠੀ ਆ। ਬਹੁਤਿਆਂ ਦੀ ਅੱਖ ਇਸ ਕੋਠੀ ਦੇ ਉੱਤੇ ਬਣੀ ਹੋਈ ਆ ਕਿਉਂਕਿ ਸੁਖ ਸਰਕਾਰੀਆ ਨੇ ਸਰਕਾਰੀ ਪੈਸਾ ਅੰਨ੍ਹੇਵਾਹ ਇਹਦੇ ਉੱਤੇ ਲਾਇਆ। ਕਿਹਾ ਜਾ ਰਿਹਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਇਹ ਕੋਠੀ ਲੈਣੀ ਚਾਹੁੰਦੇ ਸੀਗੇ, ਸਰਕਾਰ ਤੱਕ ਪਹੁੰਚ ਕੀਤੀ, ਗੱਲ ਨਹੀਂ ਬਣੀ। ਸਰਕਾਰ ਨੇ ਬਾਜਵਾ ਨੂੰ ਸੈਕਟਰ 39 ਵਾਲੀ ਕੋਠੀ ਅਲਾਟ ਕੀਤੀ ਆ। ਇਹ ਪਤਾ ਲੱਗਾ ਕਿ ਉਹ ਹਾਲੇ ਕੋਠੀ ਦੇ ਵਿੱਚ ਗਏ ਨਹੀਂ ਗਏ। ਉਹਨਾਂ ਕੋਲੇ ਤਾਂ 8 ਸੈਕਟਰ ਦੇ ਵਿੱਚ ਏਡੀ ਵੱਡੀ ਆਲੀਸ਼ਾਨ ਕੋਠੀ ਆ ਕਿ ਜਿਹਦੇ ਇੱਕ ਸਾਈਡ ਤੋਂ ਵੜੋ ਦੂਜੇ ਸਾਈਡ ਤੋਂ ਨਿਕਲਣ ਦਾ ਰਾਹ ਆ। 7 ਨੰਬਰ ਕੋਠੀ 8 ਨੰਬਰ ਸੈਕਟਰ ਦੇ ਵਿੱਚ। ਜਦੋਂ ਤੁਹਾਡੇ ਕੋਲੇ ਕੋਠੀ ਆ ਤੇ ਫਿਰ ਦੂਜੀ ਕੋਠੀ ਤੁਸੀਂ ਕਿਉਂ ਲੈਣੀ ਚਾਹੁੰਦੇ ਹੋ? ਔਰ ਉਹ ਵੀ ਜੇ ਨਵੀਂ ਕੋਠੀ ਲਓਗੇ ਤਾਂ ਸ਼ਾਇਦ ਦੂਰ ਹੋ ਸਕਦੀ ਹੈ ਵਿਧਾਨ ਸਭਾ ਤੋਂ, ਪਰ ਗੱਲ ਇਹ ਆ ਵੀ ਉਹਦੇ ਉੱਤੇ ਲੈਣੀ ਜ਼ਰੂਰ ਹੈ। ਇਹ ਵੀ ਜਿਹੜਾ ਕਿਹਾ ਜਾ ਰਿਹਾ ਹੈ ਕਿ ਜਿਹੜੇ ਇਹ ਸਰਕਾਰੀ ਕੋਠੀਆਂ ਨੇ ਤੇ ਫਲੈਟ ਨੇ ਉਹਨਾਂ ਤੋਂ ਕਬਜ਼ੇ ਨਹੀਂ ਛੱਡ ਰਹੇ ਕੋਈ। ਰਜਿੰਦਰ ਕੌਰ ਭੱਠਲ ਨੇ ਲਹਿਰੇ ਗਾਗੇ ਦੇ ਵਿੱਚ 40 ਸਾਲ ਤੋਂ ਇੱਕ ਗਲੀ ਦੇ ਉੱਤੇ ਕੀਤਾ ਕਬਜ਼ਾ ਛੱਡਣ ਦਾ ਫੈਸਲਾ ਕੀਤਾ। ਔਰ ਇਹ ਲੋਕਾਂ ਦੇ ਲੰਘਣ ਵਾਲੀ ਗਲੀ ਸੀ। ਇਹਨਾਂ ਨੇ ਗਲੀ ਦੇ ਉੱਤੇ ਕਬਜ਼ਾ ਕਰਕੇ ਆਪਣੇ ਸੁਰੱਖਿਆ ਗਾਰਦਾਂ ਦੇ ਵਾਸਤੇ ਕਮਰੇ ਛੱਤੇ ਹੋਏ ਸੀਗੇ। ਹੁਣ ਉਹ ਕਮਰੇ ਢਵਾਏ ਜਾ ਰਹੇ ਨੇ ਕਿ ਲੋਕਾਂ ਦਾ ਰਾਹ ਜਿਹੜਾ ਖੁੱਲ ਜੇ 40 ਸਾਲ ਬਾਅਦ। ਜਿਹੜੇ ਹਾਲੇ ਤੱਕ 18 ਸਾਬਕਾ ਵਿਧਾਇਕ ਨੇ ਜਿਨ੍ਹਾਂ ਨੇ ਸਰਕਾਰੀ ਫਲੈਟ ਖਾਲੀ ਨਹੀਂ ਕੀਤੇ, ਨਵੇਂ ਬਣੇ ਵਿਧਾਇਕਾਂ ਨੂੰ ਮੁਸ਼ਕਲਾਂ ਆ ਰਹੀਆਂ ਨੇ ਕਿ ਉਹਨਾਂ ਦੇ ਵਾਸਤੇ ਇਹ ਫਲੈਟ ਜਿਹੜੇ ਆ ਉਹ ਮਿਲ ਨਹੀਂ ਰਹੇ। ਔਰ ਸਾਬਕਾ ਮੁੱਖ ਮੰਤਰੀ ਜਿਨ੍ਹਾਂ ਨੇ ਅਜੇ ਖਾਲੀ ਨਹੀਂ ਕੀਤੇ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਵਿਧਾਇਕ ਵਿਕਰਮ ਮਜੀਠੀਆ ਨੇ ਅਜੇ ਤੱਕ ਇਹ ਫਲੈਟ ਖਾਲੀ ਨਹੀਂ ਕੀਤਾ। ਲੰਬੀ ਤੋਂ ਨਵੇਂ ਬਣੇ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਨੂੰ 37 ਨੰਬਰ ਅਲਾਟ ਹੋਇਆ, ਜਿਹਨੂੰ ਪ੍ਰਕਾਸ਼ ਸਿੰਘ ਬਾਦਲ ਨੇ ਖਾਲੀ ਨਹੀਂ ਕੀਤਾ। ਆਮ ਆਦਮੀ ਪਾਰਟੀ ਦੇ ਬਠਿੰਡਾ ਸ਼ਹਿਰੀ ਤੋਂ ਬਣੇ ਵਿਧਾਇਕ ਜਗਰੂਪ ਸਿੰਘ ਗਿੱਲ ਨੂੰ ਫਲੈਟ ਨੰਬਰ 35 ਅਲਾਟ ਕੀਤਾ, ਇਹਨੂੰ ਅਜੇ ਤੱਕ ਵਿਕਰਮ ਮਜੀਠੀਆ ਨੇ ਖਾਲੀ ਨਹੀਂ ਕੀਤਾ। ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਤੇ ਹਲਕਾ ਧੂਰੀ ਤੋਂ ਵਿਧਾਇਕ ਰਹੇ ਦਲਬੀਰ ਗੋਲਡੀ ਨੇ ਅਜੇ ਤੱਕ ਫਲੈਟ ਖਾਲੀ ਨਹੀਂ ਕੀਤਾ ਜੀ। ਕਈ ਜਿਹੜੇ ਸਾਬਕਾ ਵਿਧਾਇਕ ਨੇ ਫਲੈਟ ਤਾਂ ਛੱਡ ਗਏ ਆ ਪ੍ਰਵੀਨ ਜੀ, ਪਰ ਉਹ ਨਾਲ ਦੀ ਨਾਲ ਬਿੱਲ ਵੀ ਛੱਡ ਗਏ ਆ ਕਾਫੀ ਵੱਡੇ, ਪਾਣੀ ਤੇ ਬਿਜਲੀ ਦੇ ਬਿੱਲ ਨਹੀਂ ਦਿੱਤੇ। ਉਹਨਾਂ ਨੂੰ ਨੋਟਿਸ ਕੱਢੇ ਜਾ ਰਹੇ ਆ, ਆਓ ਤੇ ਬਿੱਲ ਦੇ ਕੇ ਜਾਓ। ਜਿਨ੍ਹਾਂ ਦੇ ਫਲੈਟ ਜਿਨ੍ਹਾਂ ਨੇ ਖਾਲੀ ਨਹੀਂ ਕੀਤੇ ਉਹਦੇ ਚ ਪ੍ਰਕਾਸ਼ ਸਿੰਘ ਬਾਦਲ, ਗੁਰਕੀਰਤ ਕੋਟਲੀ, ਦਿਲਰਾਜ ਸਿੰਘ ਭੁੰਦੜ, ਇਹਨਾਂ ਨੇ ਫਲੈਟਾਂ ਦੇ ਬਿਜਲੀ ਦੇ ਪਾਣੀ ਦੇ ਬਕਾਏ ਤੱਕ ਨਹੀਂ ਤਾਰੇ। ਜਿਹੜਾ ਆਪ ਦਾ ਵਿਧਾਇਕ ਆ ਨਿਰਮਲ ਸਿੰਘ ਪੰਡੋਰੀ, ਉਹਨੂੰ 57 ਨੰਬਰ ਸਰਕਾਰੀ ਫਲੈਟ ਅਲਾਟ ਹੋਇਆ, ਪਰ ਇਹ ਕਾਗਜ਼ਾਂ ਦੇ ਵਿੱਚ ਅਜੇ ਵੀ ਰਮਿੰਦਰ ਆਂਵਲਾ ਦੇ ਨਾਂ ਦੇ ਉੱਤੇ ਬੋਲੀ ਜਾਂਦਾ।
ਜੀ ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ ਦੇ ਕੋਲੇ 57 ਨੰਬਰ ਫਲੈਟ ਹੈ। ਇਹ ਨਿਰਮਲ ਸਿੰਘ ਪੰਡੋਰੀ ਨੂੰ ਮਿਲਿਆ, ਪਰ ਕਾਂਗੜ ਖਾਲੀ ਨਹੀਂ ਕਰ ਰਿਹਾ। ਜਿਹੜੇ ਵਿਧਾਇਕ ਨੇ, ਸਾਬਕਾ ਵਿਧਾਇਕ ਨੇ, ਗੁਰਪ੍ਰਤਾਪ ਸਿੰਘ ਵਡਾਲਾ, ਦਰਸ਼ਨ ਬਰਾੜ, ਕਮਰਜੀਤ ਰੋਜੀ ਬਰਕੰਦੀ, ਜੀ ਦਿਨੇਸ਼ ਸਿੰਘ, ਜੋਗਿੰਦਰਪਾਲ, ਸਤਕਾਰ ਕੌਰ, ਗੁਰਪ੍ਰੀਤ ਸਿੰਘ ਜੀਪੀ, ਕੁਲਵੀਰ ਜੀਰਾ, ਸੁਖਪਾਲ ਸਿੰਘ ਭੁੱਲਰ, ਅੰਗਦ ਸਿੰਘ, ਸੁਰਜੀਤ ਸਿੰਘ ਧਮਾਨ, ਇਹ ਉਹ ਮਹਾਨ ਹਸਤੀਆਂ ਨੇ ਜਿਹੜੀਆਂ ਕਿ ਫਲੈਟ ਖਾਲੀ ਨਹੀਂ ਕਰ ਰਹੀਆਂ। ਇਹਨਾਂ ਨੂੰ ਪੀਨਲ ਰੈਂਟ ਪਾਇਆ ਜਾ ਰਿਹਾ, ਜਿਹੜਾ ਕਿ ਲੱਖਾਂ ਰੁਪਏ ਦੇ ਵਿੱਚ ਹੈ, ਪਰ ਫਿਰ ਵੀ ਇਹਨਾਂ ਦੀ ਸਿਹਤ ਦੇ ਉੱਤੇ ਬਹੁਤਾ ਕੋਈ ਅਸਰ ਹੁੰਦਾ ਦਿਸ ਨਹੀਂ ਰਿਹਾ, ਕਿਉਂਕਿ ਸ਼ਾਇਦ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਕਿ ਇਹਨਾਂ ਨੂੰ ਯਕੀਨ ਨਹੀਂ ਹੋ ਰਿਹਾ ਕਿ ਸਰਕਾਰ ਚਲੀ ਗਈ ਹੋਈ ਆ ਤੇ ਸਰਕਾਰ ਇੱਕ ਨਵੀਂ ਪਾਰਟੀ ਦੀ ਆ ਗਈ ਹੋਈ ਹੈ। ਜੀ ਜੀ ਬਿਲਕੁਲ, ਇਹ ਤਾਂ ਹੈ, ਇਹਨਾਂ ਦਾ ਦਿਲ ਨਹੀਂ ਕਰਦਾ ਜੀ ਇੰਨੀਆਂ ਆਲੀਸ਼ਾਨ ਇਮਾਰਤਾਂ 'ਚ ਨਿਕਲਦਾ। ਵੈਸੇ ਚੰਡੀਗੜ੍ਹ ਠਹਿਰ ਕਿਹੜਾ ਕਿਸੇ ਨੂੰ ਮਿਲਦੀ ਹੈ। ਕਿਸਾਨੀ ਦੀ ਗੱਲ ਕਰੀਏ ਪੰਨੂ ਸਾਹਿਬ, ਤੇ ਕਿਸਾਨ ਧਿਰਾਂ ਅਗੇਤਾ ਝੋਨਾ ਲਾਉਣ ਦੇ ਲਈ ਵਜ਼ੀਅਤ ਹੈ, ਅੜੀ ਤੇ ਖੜੀਆਂ ਹੋਈਆਂ। ਦੇਖੋ, ਕਿਸਾਨੀ ਧਿਰਾਂ ਨੇ ਕੱਲ ਬਿਜਲੀ ਮੰਤਰੀ ਦੇ ਨਾਲ ਮੀਟਿੰਗ ਕੀਤੀ ਚੰਡੀਗੜ੍ਹ ਦੇ ਵਿੱਚ, ਔਰ ਜਿਹੜਾ ਝੋਨੇ ਨੂੰ ਪੜਾਅਵਾਰ ਲਵਾਈ ਦੇ ਫਾਰਮੂਲੇ ਨੂੰ ਅਪਣਾਉਣ ਦੀ ਅਪੀਲ ਕੀਤੀ। ਇਹ ਵੀ ਕਿਹਾ ਕਿ ਦੇਸ਼ ਦੇ ਵਿੱਚ ਬਿਜਲੀ ਸੰਕਟ ਦੇ ਬਾਵਜੂਦ ਝੋਨੇ ਦੀ ਲਵਾਈ ਲਈ ਸਰਕਾਰ ਨਿਰਵਿਘਨ ਬਿਜਲੀ ਦੇਣ ਦੀ ਪੂਰੀ ਕੋਸ਼ਿਸ਼ ਕਰੂਗੀ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਨੇ ਸਰਕਾਰੀ ਮਸ਼ਵਰੇ ਨੂੰ ਰੱਦ ਕਰਤਾ ਤੇ ਇਹ ਕਿਹਾ ਕਿ ਅਸੀਂ ਤਾਂ 10 ਜੂਨ ਤੋਂ ਹੀ ਝੋਨਾ ਲਾਵਾਂਗੇ। ਇਹ ਕਿਹਾ ਕਿ 10 ਜੂਨ ਤੋਂ ਖੇਤੀ ਸੈਕਟਰ ਲਈ 8 ਘੰਟੇ ਬਿਜਲੀ ਸਪਲਾਈ ਜਿਹੜੀ ਉਹ ਦਿੱਤੀ ਜਾਵੇ। ਕਿਸਾਨੀ ਦਾ ਇੱਕ ਹਿੱਸਾ ਝੋਨੇ ਦੀ ਪੜਾਅਵਾਰ ਲਵਾਈ ਦੇ ਨਵੇਂ ਫਾਰਮੂਲੇ ਤੇ ਸਿੱਧੀ ਬਿਜਾਈ ਲਈ ਐਲਾਨੀ ਵਿੱਤੀ ਮਦਦ ਤੋਂ ਸੰਤੁਸ਼ਟ ਵੀ ਹੈ, ਪਰ ਜਿਹੜੇ ਆਗੂ ਨੇ ਨਾ, ਕਿਸਾਨ ਆਗੂ, ਉਹ ਟਿਕਣ ਨਹੀਂ ਦੇ ਰਹੇ, ਕਿਉਂਕਿ ਇਹਨਾਂ ਦੀ ਸਮੱਸਿਆ ਜਿਹੜੀ ਉਹ ਇਹੀ ਆ ਕਿ ਅਸੀਂ ਤਾਂ ਇੱਟ ਖੜਕਾ ਰੱਖਣਾ, ਅਸੀਂ ਤਾਂ ਤਿੱਖਾ ਸੰਘਰਸ਼ ਕਰਨਾ। ਸੰਘਰਸ਼ ਕਿਸ ਚੀਜ਼ ਦੇ ਵਾਸਤੇ ਕਰਨਾ ਹੈ ਕਿ ਪਾਣੀ ਧਰਤੀ ਦਾ ਅਜੇ ਤੱਕ ਮੁੱਕਿਆ ਕਿਉਂ ਨਹੀਂਗਾ, ਇਹ ਛੇਤੀ ਕੀਤੇ ਅਸੀਂ ਮੁਕਾਉਣਾ, ਇਹੀ ਹੋ ਗਿਆ ਨਾ। ਤੁਸੀਂ ਦੇਖੋ ਰਵਿੰਦਰ ਜੀ, 10 ਤਰੀਕ ਦੇ ਵਿੱਚ ਤੇ 18 ਤਰੀਕ ਦੇ ਵਿੱਚ ਕਿੱਡਾ ਕੁ ਵੱਡਾ ਫਰਕ ਹੈ। 8 ਦਿਨਾਂ ਦਾ ਫਰਕ ਹੈ ਨਾ। ਜੇ ਸਰਕਾਰ ਨੇ ਉਹਨੂੰ ਪੜਾਅਵਾਰ ਕੀਤਾ, ਐਤਕੀ ਕੱਲ ਵੀ ਤੁਹਾਨੂੰ ਸਵਾਲ ਕਿਸੇ ਨੇ ਕੀਤਾ ਸੀ ਵੀ ਸੇਮ ਵਾਲਾ ਜਿਹੜਾ ਇਲਾਕਾ, ਉਹ ਉਸ ਤਰੀਕੇ ਦੇ ਨਾਲ ਇਹ ਕੀਤਾ ਕਿ ਪਹਿਲਾਂ ਝੋਨਾ ਕਿੱਥੇ ਤੇ ਬਾਅਦ ਦੇ ਵਿੱਚ ਕਿੱਥੇ, 2-2 3-3 ਦਿਨ ਦਾ ਫਰਕ ਪਾਇਆ ਨਾ। ਇਹਦੇ ਨਾਲ ਜਿਹੜੇ ਝੋਨਾ ਲਾਉਣ ਵਾਲੇ ਜਿਹੜੀ ਮਜ਼ਦੂਰੀ ਦਾ ਸੰਕਟ ਆਉਂਦਾ ਉਹ ਵੀ ਹੱਲ ਹੋ ਸਕਦਾ ਹੈ। ਜਦੋਂ ਪੜਾਅਵਾਰ ਝੋਨਾ ਲੱਗੂਗਾ ਤੇ ਇੱਕਦਮ ਮਜ਼ਦੂਰਾਂ ਦੀ ਡਿਮਾਂਡ ਜਿਹੜੀ ਉਹ ਨਹੀਂ ਵਧੂਗੀ। ਪਰ ਕਿਸਾਨ ਜਥੇਬੰਦੀਆਂ ਨੇ ਉਹ ਇਹ ਸਮਝਦੀਆਂ ਨੇ ਕਿ ਜੇ ਸਰਕਾਰ ਦੀ ਗੱਲ ਹੀ ਮੰਨ ਲਈ ਤੇ ਸਾਨੂੰ ਇਹ ਲੱਗੂਗਾ ਲੈ ਇਹ ਤਾਂ ਸਰਕਾਰੀ ਧਿਰ ਹੋ ਗਏ ਤੇ ਇਹਨਾਂ ਨੇ ਸਰਕਾਰ ਦੀ ਗੱਲ ਕਿਉਂ ਮੰਨ ਲਈ। ਮਤਲਬ ਕਿ ਉਹ ਸਰਕਾਰ ਦੀ ਜਿਹੜੀ ਚੰਗੀ ਗੱਲ ਹੈ ਉਹਦੀ ਵੀ ਤਾਰੀਫ ਕਰਨ ਦੇ ਵਾਸਤੇ ਤਿਆਰ ਨਹੀਂ ਗੇ। ਹਾਲਾਂਕਿ ਆਪਾਂ ਕੱਲ ਗੱਲ ਕਰਦੇ ਸੀਗੇ ਪ੍ਰਵਾਸੀ ਜਿਹੜੇ ਪੰਜਾਬੀ ਨੇ ਉਹਨਾਂ ਦੀ। ਇੱਥੇ ਇੱਕ ਪਿੰਡ ਪੈਂਦਾ ਕੁੱਬਾ, ਇਹ ਕਿਹਾ ਜਾ ਰਿਹਾ ਕਿ ਉੱਥੇ ਦੇ NRI ਜਿਹੜੇ ਕਿ ਅਮਰੀਕਾ, ਕੈਨੇਡਾ ਤੇ UK ਦੇ ਵਿੱਚ ਰਹਿੰਦੇ ਆ, ਉਹਨਾਂ ਨੇ ਇਕੱਠੇ ਹੋ ਕੇ ਇਹ ਗੱਲ ਕਹੀ ਹੈ ਕਿ ਜਿੰਨੇ ਵੀ ਕਿਸਾਨ ਸਿੱਧੀ ਬਿਜਾਈ ਕਰਨਗੇ ਝੋਨੇ ਦੀ, 1500 ਰੁਪਇਆ ਸਰਕਾਰ ਨੇ ਦੇਣਾ, ਉਹਨਾਂ ਨੇ ਕਿਹਾ 5000 ਰੁਪਇਆ ਕਿੱਲੇ ਦਾ ਅਸੀਂ ਦੇਵਾਂਗੇ ਉਹਨਾਂ ਨੂੰ, ਜਿਹੜੇ ਸਿੱਧੀ ਬਿਜਾਈ ਕਰਨਗੇ। ਮਤਲਬ ਕਿ ਜਿਹੜੇ ਪੰਜਾਬੀ ਨੇ, ਪ੍ਰਵਾਸੀ ਪੰਜਾਬੀ ਨੇ, ਉਹ ਮੂਹਰੇ ਆ ਰਹੇ ਆ ਇਸ ਸਾਰੇ ਮਾਮਲੇ ਦੇ ਉੱਤੇ ਮਦਦ ਕਰਨ ਦੇ ਵਾਸਤੇ ਵੀ ਚਲੋ ਕੋਸ਼ਿਸ਼ ਤਾਂ ਹੋਈ ਕਿ ਕਿਸੇ ਤਰੀਕੇ ਨਾਲ ਧਰਤੀ ਹੇਠਲਾ ਪਾਣੀ ਬਚਾਇਆ ਜਾ ਸਕੇ। ਪਰ ਕਿਸਾਨ ਆਗੂ ਜਿਹੜੇ ਨੇ ਸਮਝ ਨਹੀਂ ਆਉਂਦੀ ਕਿ ਇਹ ਕਿਸ ਜਿੱਦ ਦੇ ਉੱਤੇ ਅੜ ਗਏ, ਔਰ ਇਹ ਜਿਹੜੀ ਸਿੱਧੀ ਝੋਨੇ ਦੀ ਬਿਜਾਈ ਆ ਉਸ ਮਾਮਲੇ ਦੀ ਕੋਈ ਗੱਲ ਨਹੀਂ ਕਰ ਰਹੇ, ਜਿਹੜੀ ਸੱਠੀ ਮੂੰਗੀ ਆ ਉਹਦੀ ਕੋਈ ਗੱਲ ਨਹੀਂ ਕਰ ਰਹੇ। ਇੱਕੋ ਗੱਲ ਦੇ ਉੱਤੇ ਅੜੇ ਹੋਏ ਨੇ ਕਿ 10 ਤਰੀਕ ਨੂੰ ਅਸੀਂ ਤੇ 10 ਜੂਨ ਨੂੰ ਝੋਨਾ ਲਾਉਣਾ, ਅਸੀਂ ਨਹੀਂ 18 ਤੱਕ ਜਾਣਾ, 10 ਤੋਂ ਸਾਨੂੰ ਜਿਹੜੀ ਉਹ ਬਿਜਲੀ ਦਿਓ। ਇਹ ਕਿਸਾਨਾਂ ਨੂੰ ਕਿਸਾਨ ਜਥੇਬੰਦੀਆਂ ਦੇ ਆਗੂ ਕਿਉਂ ਨਹੀਂ ਅਪੀਲ ਕਰਦੇ ਕਿ ਚਲੋ ਇੱਕ ਵਾਰੀ ਤੁਸੀਂ ਸਰਕਾਰ ਦੇ ਕਹੇ ਦੇ ਉੱਤੇ ਸਿੱਧੀ ਬਿਜਾਈ ਕਰਕੇ ਦੇਖ ਲਓ, ਸੱਠੀ ਮੂੰਗੀ ਲਾ ਕੇ ਦੇਖ ਲਓ, ਜਿਹੜੀਆਂ ਝੋਨੇ ਦੀਆਂ ਵੈਰਾਈਟੀਆਂ ਨੇ ਜਿਹੜੀਆਂ ਪੂਸਾ ਵਰਗੀਆਂ ਉਹ ਨਾ ਲਾਓ, ਜਿਹਦੇ ਤੋਂ ਪਰਾਲ ਜ਼ਿਆਦਾ ਹੁੰਦਾ, ਜਿਹੜਾ ਕਿ ਪਾਣੀ ਜ਼ਿਆਦਾ ਲੈਂਦਾ। ਇੱਕ ਵਾਰੀ ਅਪੀਲ ਤਾਂ ਕਰਕੇ ਦੇਖ ਲਓ। ਮੈਨੂੰ ਇਹ ਲੱਗਦਾ ਕਿ ਜਿਵੇਂ ਜਿਸ ਤਰੀਕੇ ਦੇ ਨਾਲ ਕਿਸਾਨ ਆਗੂਆਂ ਨੂੰ ਸਹਿਯੋਗ ਮਿਲਿਆ ਸੀਗਾ ਕਿਸਾਨ ਮੋਰਚੇ ਦੇ ਵਿੱਚ, ਜੇ ਕੱਲ ਨੂੰ ਲੋੜ ਪੈਂਦੀ ਹੈ ਕਿਸਾਨਾਂ ਨੂੰ ਤਾਂ ਕਿੰਨੇ ਕੁ ਲੋਕ ਉਹਨਾਂ ਦੇ ਨਾਲ ਤੁਰਨਗੇ, ਕਿਉਂਕਿ ਪੰਜਾਬੀ ਜਿਹੜਾ ਕਿ ਪੂਰੀ ਦੁਨੀਆ ਦੇ ਵਿੱਚ ਬੈਠਾ ਉਹਨੇ ਇਹਨਾਂ ਦੀ ਮਦਦ ਕੀਤੀ ਹਰ ਪੱਖੋਂ। ਅੱਜ ਹਰ ਪੰਜਾਬੀ ਇਸ ਗੱਲ ਨੂੰ ਲੈ ਕੇ ਫਿਕਰਮੰਦ ਹੈ ਨਾ, ਜਦੋਂ ਇਹ ਤਾਂ ਹੈ ਨਹੀਂਗਾ ਕਿ ਸਰਕਾਰ ਕਹਿੰਦੀ ਹੈ, ਇਹ ਤਾਂ ਐਕਸਪਰਟ ਕਹਿੰਦੇ ਆ ਕਿ ਤੁਹਾਡੇ ਕੋਲੇ ਪਾਣੀ ਜਿਹੜਾ ਉਹ ਸਿਰਫ 19 ਕੁ ਸਾਲਾਂ ਦਾ ਰਹਿ ਗਿਆ,
ਜਦੋਂ ਤੁਹਾਡੇ ਕੋਲੇ 19 ਸਾਲਾਂ ਦਾ ਪਾਣੀ ਰਹਿ ਗਿਆ ਤੇ ਉਹਨੂੰ ਬਚਾਉਣ ਦੇ ਵਾਸਤੇ ਜੇ ਅਜੇ ਵੀ ਤੁਸੀਂ ਯਤਨ ਕਰਨ ਦੇ ਵਾਸਤੇ ਤਿਆਰ ਨਹੀਂ ਗਏ ਤੇ ਫਿਰ ਤੁਹਾਨੂੰ ਆਉਣ ਵਾਲੀਆਂ ਪੀੜ੍ਹੀਆਂ ਕਿਵੇਂ ਮੁਆਫ ਕਰਨਗੀਆਂ। ਅਸੀਂ ਲੋਕ ਉਹ ਆ ਇਹਨਾਂ ਕਿਸਾਨ ਜਥੇਬੰਦੀਆਂ ਦੇ ਵਾਸਤੇ ਡਟ ਕੇ ਖੜੇ ਰਹੇ ਆ, ਬਹੁਤ ਕੁਝ ਝੱਲਿਆ, ਬਹੁਤ ਸਾਰੀਆਂ ਧਮਕੀਆਂ ਝੱਲੀਆਂ, ਗਾਲਾਂ ਵੀ ਖਾਧੀਆਂ, ਨੋਟਿਸ ਵੀ ਲਏ, ਵਕੀਲਾਂ ਜਿਹੜੇ ਕਈ ਵਕੀਲ ਕਰਕੇ ਜਦੋਂ ਦਿੱਲੀ ਭੁਗਤਣਾ ਪੈਂਦਾ ਸੀ ਉਹ ਵੀ ਭੁਗਤੇ ਪ੍ਰਵੀਨ ਜੀ, ਪਰ ਡਟੇ ਰਹੇ ਕਿ ਨਹੀਂ ਕਿਸਾਨੀ ਦੇ ਹੱਕ ਦੇ ਵਿੱਚ ਉਹ ਖੜੇ ਹੋਣਾ। ਕਿਸਾਨੀ ਦੇ ਹੱਕ 'ਚ ਅੱਜ ਵੀ ਖੜੇ ਆ, ਪਰ ਇਹ ਕਿਸਾਨ ਆਗੂ ਜਿਹੜੇ ਨੇ ਉਹ ਅਜਿਹੀ ਸਪੋਰਟ ਨੂੰ ਗਰੰਟਡ ਲੈ ਬੈਠੇ ਆ ਤੇ ਜੇ ਦੁਬਾਰਾ ਕਿਤੇ ਇਹਨਾਂ ਨੂੰ ਅਜਿਹੇ ਮੋਰਚੇ ਦੇ ਵਿੱਚ ਜਾਣਾ ਪਿਆ ਤੇ ਇਹ ਆਗੂਆਂ ਨੂੰ ਸਪੋਰਟ ਨਹੀਂ ਮਿਲਣੀ, ਈਵਨ ਕਿਸਾਨਾਂ ਦੀ ਵੀ ਸਪੋਰਟ ਇਹਨਾਂ ਨੂੰ ਨਹੀਂ ਮਿਲਣੀ, ਕਿਉਂਕਿ ਕਿਸਾਨ ਵੀ ਸੋਚਦਾ ਕਿ ਜੇ ਉਹ ਆਪਣੇ ਚੁੱਲ੍ਹਿਆਂ ਦੀ ਅੱਗ ਬਚਾਉਣ ਦੇ ਵਾਸਤੇ ਹੀ ਉੱਥੇ ਬੈਠਾ ਸੀ ਨਾ ਦਿੱਲੀ ਦੀਆਂ ਸਰਹੱਦਾਂ ਤੇ, ਜੇ ਉਹਨੂੰ ਵੀ ਲੱਗੂਗਾ ਕਿ ਮੇਰੀ ਜ਼ਮੀਨ ਬੰਜਰ ਹੋ ਜਾਣੀ ਹੈ ਇਸ ਕਰਕੇ ਕਿ ਅਸੀਂ ਕੋਈ ਗੱਲ ਜਿਹੜੀ ਉਹ ਮੰਨਣ ਦੇ ਵਾਸਤੇ ਤਿਆਰ ਨਹੀਂ, ਤੇ ਉਹ ਵੀ ਇਹਨਾਂ ਦੇ ਨਾਲ ਸਹਿਮਤ ਨਹੀਂ ਹੋਊਗਾ। ਪਿੰਡਾਂ ਦੇ ਪਿੰਡ ਫੈਸਲਾ ਕਰ ਰਹੇ ਆ ਕਿ ਸਿੱਧੀ ਬਿਜਾਈ ਕਰਾਂਗੇ ਤੇ ਅਸੀਂ ਜਾਂ ਸੱਠੀ ਮੂੰਗੀ ਲਾਵਾਂਗੇ, ਜਾਂ ਸਰਕਾਰ ਨੇ ਜਿਹੜੇ ਸਾਨੂੰ ਦਿੱਤਾ ਕਿ ਪੜਾਅਵਾਰ ਝੋਨਾ ਲਾਉਣ ਦਾ ਉਹਦੇ ਉੱਤੇ ਅਮਲ ਕਰਾਂਗੇ, ਪਰ ਆਗੂ ਮੈਂ ਨਾ ਮਾਨੂ ਵਾਲੀ ਜਿੱਦ ਲੈ ਕੇ ਬੈਠੇ ਹੋਏ। ਜੀ ਅਗਲੀ ਗੱਲ ਕਰੀਏ ਪਨੂ ਸਾਹਿਬ ਨਸ਼ੇ ਦੀ ਓਵਰਡੋਜ਼ ਦੇ ਨਾਲ ਜਿਹੜੀਆਂ ਮੌਤਾਂ ਹੋ ਰਹੀਆਂ ਉਹਨਾਂ ਮੌਤਾਂ ਦਾ ਜਿਹੜਾ ਅੰਕੜਾ ਲਗਾਤਾਰ ਵੱਧ ਰਿਹਾ ਤੇ ਮੌਤਾਂ ਬਾਅਦ ਦਸਤੂਰ ਜਾਰੀ ਨੇ ਜੀ। ਦੇਖੋ ਇਹ ਇੱਕ ਕੋਡ ਲੱਗ ਗਿਆ ਪੰਜਾਬ ਨੂੰ, ਔਰ ਤੁਸੀਂ ਇਹ ਕਹਿ ਲਓ ਕਿ ਇਹ ਕਿਵੇਂ ਹੱਲ ਹੋਊਗਾ ਜੀ। ਇਹ ਅਜੇ ਬੜਾ ਵੱਡਾ ਜਿਹੜਾ ਉਹ ਸਵਾਲ ਖੜਾ ਆਪਣੇ ਆਪ ਦੇ ਵਿੱਚ ਕਿ ਕੀ ਨਸ਼ਾ ਜਿਹੜਾ ਉਹ ਪੰਜਾਬ ਦੇ ਵਿੱਚੋਂ ਮੁੱਕ ਸਕੂਗਾ, ਜਾਂ ਜਦੋਂ ਮੁੱਕੂਗਾ ਤੇ ਕਿਵੇਂ ਜਾਊਗਾ, ਕਿਉਂਕਿ ਮੌਤਾਂ ਲਗਾਤਾਰ ਜਾਰੀ ਨੇ। ਇਹ ਕੋਈ ਸਿਰਫ ਇੱਥੇ ਪੰਜਾਬ ਦੇ ਵਿੱਚ ਨਹੀਂ ਗਿਆ ਜੀ, ਜੇ ਤੁਸੀਂ ਕੈਨੇਡਾ ਦੇ ਵਿੱਚ ਜਿਹੜੇ ਰੀਐਡਿਕਸ਼ਨ ਸੈਂਟਰ ਨੇ ਉੱਥੇ ਜਾ ਕੇ ਦੇਖੋ, ਪਿਛਲੀ ਵਾਰੀ ਜਦੋਂ ਮੈਂ ਕੈਨੇਡਾ ਗਿਆ ਤੇ ਟੋਰਾਂਟੋ ਦੇ ਵਿੱਚ ਜਾ ਕੇ ਦੇਖੇ ਸੀ, ਮੈਕਸਿਮਮ ਬੈੱਡ ਸਾਡੇ ਲੋਕਾਂ ਦੇ ਨਾਲ ਭਰੇ ਹੋਏ ਆ ਜੀ, ਔਰ ਓਵਰਡੋਜ਼ ਵਾਲੇ ਬਹੁਤ ਸਾਰੀਆਂ ਸਟੂਡੈਂਟਸ ਦੀਆਂ ਮੌਤ ਹੋ ਰਹੀਆਂ ਨੇ। ਉਹਨੂੰ ਬੇਸ਼ੱਕ ਇਹ ਬਣਾ ਦਿੱਤਾ ਜਾਂਦਾ ਕਿ ਇਹ ਨੈਚੁਰਲ ਡੈਥ ਹੋਈ ਆ, ਨੈਚੁਰਲ ਡੈਥ ਨਹੀਂ ਗਈਆਂ। ਉਹ ਸਾਡੇ ਪਤਾ ਨਹੀਂ ਕਿਉਂ ਨਵੀਂ ਜਿਹੜੀ ਜਨਰੇਸ਼ਨ ਹੈ ਉਹ ਵੀ ਬੋਝ ਨਹੀਂ ਝੱਲ ਸਕਦੀ, ਦਿਮਾਗੀ ਬੋਝ ਜਾਂ ਮੁਸੀਬਤ ਦਾ ਸਾਹਮਣਾ ਨਹੀਂ ਕਰ ਸਕਦੀ, ਉਹ ਨਸ਼ੇ ਦਾ ਸਹਾਰਾ ਲੈਣ ਲੱਗ ਜਾਂਦੇ ਆ। ਇਹ ਇੱਥੇ ਪੰਜਾਬ ਦੇ ਵਿੱਚ ਨਸ਼ੇ ਦੀ ਓਵਰਡੋਜ਼ ਦੇ ਨਾਲ ਇੱਕ ਵਾਰੀ ਫੇਰ ਬਹੁਤ ਮੌਤਾਂ ਵਧੀਆਂ। ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਸੀ ਉਦੋਂ ਵੀ 1 ਸਾਲ ਦੇ ਵਿੱਚ ਬਹੁਤ ਸਾਰੀਆਂ ਮੌਤਾਂ ਹੋਣੀਆਂ ਸ਼ੁਰੂ ਹੋਈਆਂ ਸੀਗੀਆਂ, ਉਦੋਂ ਵੀ ਵੈਨ ਵੇਖੇ ਨਹੀਂ ਸੀ ਜਾਂਦੇ। ਮੌਤਾਂ ਇੱਕ ਵਾਰ ਫੇਰ ਇਹ ਵਧੀਆਂ ਨੇ। ਹੁਣ ਇਹ ਕਿਹਾ ਜਾਂਦਾ ਹੈ ਕਿ ਜਿਹੜੀਆਂ ਇਹ ਮੌਤਾਂ ਹੋ ਰਹੀਆਂ ਨੇ ਇਹਦੇ ਵਿੱਚੋਂ ਬਹੁਤੇ ਉਹ ਨੇ ਜਿਨ੍ਹਾਂ ਨੇ ਆਪਣੇ ਪਿੰਡ ਤੋਂ ਨਸ਼ਾ ਲਿਆ, ਮਤਲਬ ਕਿ ਨਸ਼ਾ ਵੇਚਣ ਵਾਲੇ ਉੱਥੇ ਹੀ ਨੇ। ਇਹ ਮਿਕਸ ਜਿਹੜਾ ਕੀਤਾ ਜਾਂਦਾ ਨਾ, ਜਿਹੜਾ ਸਿੰਥੈਟਿਕ ਡਰੱਗ, ਉਹ ਆ ਇਹ ਜਿਹਦੇ ਨਾਲ ਜ਼ਿਆਦੀਆਂ ਡੈਥ ਹੋ ਰਹੀਆਂ ਨੇ। ਇਹ ਸਵਾਲ ਨਹੀਂ ਹੈਗਾ ਜੀ ਵੈਸੇ ਕਿ ਸਿੰਥੈਟਿਕ ਡਰੱਗ ਨਾਲ ਹੋ ਰਹੀਆਂ ਨੇ, ਹੈਰੋਇਨ ਨਾਲ ਹੋ ਰਹੀਆਂ ਨੇ, ਸਮੈਕ ਨਾਲ ਹੋ ਰਹੀਆਂ ਨੇ, ਜਾਂ ਜਿਹੜੇ ਗੋਲੀ ਗੱਟਾ ਉਹਦੇ ਨਾਲ ਹੋ ਰਹੀਆਂ ਨੇ। ਜਿਹਦੇ ਨਾਲ ਵੀ ਹੋ ਰਹੀਆਂ ਨੇ ਮੌਤਾਂ ਹੋ ਰਹੀਆਂ ਨੇ, ਨਸ਼ਿਆਂ ਦੇ ਨਾਲ ਹੋ ਰਹੀਆਂ ਨੇ। ਇਹ ਤਰਨਤਾਰਨ ਦੇ ਵਿੱਚ 24 ਸਾਲਾਂ ਦੇ ਮੁੰਡੇ ਦੀ ਮੌਤ ਓਵਰਡੋਜ਼ ਦੇ ਨਾਲ ਹੋਈ ਆ, ਪ੍ਰਾਈਵੇਟ ਹਸਪੀਟਲ 'ਚ ਉਹਨੂੰ ਦਾਖਲ ਕਰਵਾਇਆ ਗਿਆ, ਨਹੀਂ ਬਚਾਇਆ ਜਾ ਸਕਿਆ। ਗੁਰੂ ਹਰਸਹਾਏ ਦੇ ਵਿੱਚ ਰਜਨੀਸ਼ ਕੁਮਾਰ 33 ਸਾਲਾਂ ਦਾ ਸੀ, ਨਸ਼ੇ ਦੀ ਓਵਰਡੋਜ਼ ਦੇ ਨਾਲ ਉਹਦੀ ਮੌਤ ਹੋ ਗਈ। ਅਬੋਹਰ ਦੇ ਵਿੱਚ ਜਸਬੀਰ ਸਿੰਘ 25 ਸਾਲਾਂ ਦਾ ਸੀਗਾ, ਉਹਦੀ ਚਿੱਟੇ ਦੇ ਨਾਲ ਮੌਤ ਹੋ ਗਈ। ਓਵਰਡੋਜ਼ ਦੇ ਕਰਕੇ ਉਹਦੀ ਸਿਹਤ ਖਰਾਬ ਹੋ ਗਈ, ਸਰਕਾਰੀ ਹਸਪੀਟਲ ਲੈ ਕੇ ਗਏ ਤੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਮੁਕਤਸਰ ਸਾਹਿਬ ਦੇ ਵਿੱਚ ਪਿੰਡ ਭੰਗਚੜੀ ਪੈਂਦਾ, ਉੱਥੇ ਅਰਸ਼ਦੀਪ ਸਿੰਘ 19 ਸਾਲਾਂ ਦਾ ਸੀਗਾ, ਜਿਹਦੀ ਨਸ਼ੇ ਦੀ ਓਵਰਡੋਜ਼ ਦੇ ਨਾਲ ਮੌਤ ਹੋਈ ਆ। ਜਿਹੜੇ ਥਾਂ ਦੇ ਉੱਤੇ ਲੋਕ ਨੇ ਉਹਨਾਂ ਨੇ ਮੁਜ਼ਾਹਰੇ ਕੀਤੇ ਨੇ ਇਹ ਲਾਸ਼ਾਂ ਰੱਖ ਕੇ ਥਾਂ ਦੇ ਉੱਤੇ ਕਿ ਨਸ਼ੇ ਤੋਂ ਬਚਾਇਆ ਜਾਵੇ। ਸਵਾਲ ਇਹ ਆ ਕਿ ਇਹ ਜਿਹੜਾ ਨੈਕਸਸ ਆ, ਜਿਹੜੀਆਂ ਲੇਅਰਾਂ ਨੇ 2-3 ਵੇਚਣ ਵਾਲਿਆਂ ਦੀਆਂ, ਅੱਗੋਂ ਫਿਰ ਜਿਹੜਾ ਇੱਕ ਟ੍ਰਾਇੰਗਲ ਸੈੱਟ ਆ, ਇੱਕ 3 ਧਿਰੀ ਜਿਹੜਾ ਕਿ ਇਸ ਨਸ਼ੇ ਦੇ ਪਿੱਛੇ ਆ, ਉਹ ਕੰਧ ਏਡੀ ਵੱਡੀ ਆ ਕਿ ਉਸ ਪਾਸੇ ਵੱਲ ਨੂੰ ਸਰਕਾਰ ਧਿਆਨ ਦੇਵੇ। ਉਹ ਹੋਰ ਹੀ ਮਾਮਲਿਆਂ ਦੇ ਵਿੱਚ ਜਿਹੜਾ ਜੀ ਉਹ ਵਿਰੋਧੀ ਧਿਰਾਂ ਨੇ ਉਲਝਾ ਲਿਆ ਹੋਇਆ ਸਰਕਾਰ ਨੂੰ, ਸ਼ਾਇਦ ਇਸ ਕਰਕੇ ਉਸ ਪਾਸੇ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਪਰ ਸਵਾਲ ਇਹ ਆ ਕਿ ਕਿੰਨੀ ਕੁ ਦੇਰ ਤੱਕ ਆਪਾਂ ਇਹ ਜਿਹੜੀਆਂ ਮੌਤਾਂ ਦੀਆਂ
ਖਬਰਾਂ ਨੇ ਉਹ ਦਿੰਦੇ ਰਹਾਂਗੇ। ਕਿੰਨੀ ਕੁ ਦੇਰ ਤੱਕ ਪੰਜਾਬੀ ਨੌਜਵਾਨ ਇਸ ਓਵਰਡੋਜ਼ ਦੇ ਨਾਲ ਮਰਦੇ ਰਹਿਣਗੇ। ਜੀ ਜੀ, ਬਿਲਕੁਲ ਬਿਲਕੁਲ। ਤੇ ਜਾਂਦਿਆਂ ਦੀ ਗੱਲ ਕਰੀਏ ਪਨੂ ਸਾਹਿਬ, ਕੌਮਾਂਤਰੀ ਖਬਰ ਦੇ ਬਾਰੇ ਸ਼੍ਰੀਲੰਕਾ ਦੀ ਗੱਲ ਕਰੀਏ, ਹੁਣ ਜਿਹੜੇ ਉੱਥੇ ਹਿੰਸਾ ਕਰਨਗੇ ਉਹਨਾਂ ਨੂੰ ਗੋਲੀ ਮਾਰਨ ਦੇ ਹੁਕਮ ਦੇ ਦਿੱਤੇ ਗਏ ਆ ਜੀ। ਦੇਖੋ, ਸ੍ਰੀਲੰਕਾ ਦੇ ਹਾਲਾਤ ਖਰਾਬ ਹੁੰਦੇ ਤੁਰੇ ਜਾ ਰਹੇ ਆ। ਇਹ ਅੰਤਰਰਾਸ਼ਟਰੀ ਭਾਈਚਾਰਾ ਜਿਹੜਾ ਉਹਨੂੰ ਇਸ ਮਾਮਲੇ ਦੇ ਵਿੱਚ ਦਖਲ ਦੇਣਾ ਚਾਹੀਦਾ ਜੀ, ਤੁਰੰਤ। ਜਦੋਂ ਰਸ਼ੀਆ ਤੇ ਯੂਕਰੇਨ ਦੀ ਜੰਗ ਲੱਗੀ ਆ, ਅੰਤਰਰਾਸ਼ਟਰੀ ਭਾਈਚਾਰਾ ਤੁਰੰਤ ਐਕਟਿਵ ਹੋ ਗਿਆ ਸੀਗਾ। ਇਸ ਖਿੱਤੇ ਦੇ ਵਿੱਚ ਵੀ ਘੱਟੋ ਘੱਟ ਇਸ ਖਿੱਤੇ ਦੇ ਮੁਲਕਾਂ ਨੂੰ ਹੀ ਅੱਗੇ ਆਉਣਾ ਚਾਹੀਦਾ ਸਾਂਝੇ ਤੌਰ ਦੇ ਉੱਤੇ, ਕਿ ਸ੍ਰੀਲੰਕਾ ਦੇ ਹਾਲਾਤ ਇਦੋਂ ਹੋਰ ਜ਼ਿਆਦਾ ਖਰਾਬ ਨਾ ਹੋਣ। ਪਰ ਖਰਾਬ ਹੁੰਦੇ ਤੁਰੇ ਜਾ ਰਹੇ ਆ। ਜਿਸ ਤਰੀਕੇ ਦੇ ਨਾਲ ਉੱਥੇ ਸਾਬਕਾ ਮੰਤਰੀਆਂ ਨੂੰ ਲੋਕ ਪੈ ਨਿਕਲੇ ਆ ਔਰ ਸਣੇ ਗੱਡੀਆਂ ਦੇ ਚੁੱਕ ਕੇ ਸੁੱਟ ਦਿੱਤਾ, ਜਾਂ ਜਿਵੇਂ ਸਾਬਕਾ ਪ੍ਰਧਾਨ ਮੰਤਰੀ ਜਿਹੜੇ ਮਹਿੰਦਾ ਹੈ ਉਹ ਰਾਜਪਕਸੇ, ਉਹ ਪਰਿਵਾਰ ਸਣੇ ਕੋਲੰਬੋ ਵਾਲੀ ਜਿਹੜੀ ਛੱਡ ਕੇ ਰਿਹਾਇਸ਼ ਉਤੋਂ ਨਿਕਲਿਆ, ਜਿਵੇਂ ਉਹਦੀ ਵੀਡੀਓ ਸਾਹਮਣੇ ਆਈ ਆ। ਉਹ ਬੜੀ ਇਸ ਪੱਖੋਂ ਹੈਗੀ ਆ ਜੀ ਫਿਕਰਮੰਦੀ ਵਾਲੀ, ਕਿ ਜੇ ਲੋਕ ਏਦਾਂ ਹੀ ਪੈ ਨਿਕਲੇ ਸਾਰਿਆਂ ਨੂੰ ਤੇ ਇਹ ਜਾਣਗੇ ਕਿੱਥੇ। ਆਪਾਂ ਅੱਗੇ ਵੀ ਗੱਲ ਕੀਤੀ ਆ ਕਿ ਗੱਲ ਸ੍ਰੀਲੰਕਾ ਦੀ ਨਹੀਂ ਆ, ਗੱਲ ਇਹ ਓਵਰਆਲ ਮਹਿੰਗਾਈ ਜਿਹੜੀ ਚੱਲ ਰਹੀ ਉਹਦੀ ਆ। ਜਿਹੜਾ ਗਰੀਬ ਬੰਦਾ ਉਹ ਕਰੂਗਾ ਕੀ, ਉਹ ਕਿੱਧਰ ਨੂੰ ਜਾਊਗਾ? ਉਹਦੀ ਸੁਣਵਾਈ ਕੋਈ ਨਹੀਂ ਗੀ। ਉਹਨੂੰ ਕੋਈ ਨਹੀਂ ਪੁੱਛ ਰਿਹਾ ਕਿ ਅੱਜ ਉਹਦਾ ਗੁਜ਼ਾਰਾ ਕਿਵੇਂ ਹੋ ਰਿਹਾ। ਉਹ ਦਾਲ ਨਾਲ ਰੋਟੀ ਖਾਂਦਾ ਕਦੀ, ਜਾਂ ਹੁਣ ਤਾਂ ਅਚਾਰ ਵੀ ਉਹਦੇ ਤੋਂ ਦੂਰ ਹੋ ਗਿਆ, ਕੀ ਉਹ ਰੁੱਖੀ ਤੇ ਆ ਗਿਆ? ਉਹਦੇ ਘਰ ਦੇ ਵਿੱਚ ਜਿਹੜਾ ਇਹ ਕਿਹਾ ਗਿਆ ਸੀ ਕਿ ਸਿਲੰਡਰ ਬਲਦਾ, ਸਿਲੰਡਰ ਵਿਚਾਰਾ ਖਰੀਦ ਨਹੀਂ ਸਕਦਾ। 1000 ਰੁਪਏ ਦਾ ਸਿਲੰਡਰ ਕਿੱਥੋਂ ਲਊਗਾ ਉਹ? ਦਿਹਾੜੀ ਲਾ ਕੇ ਉਹ ਤਾਂ 20 ਰੁਪਏ ਦੀ ਖੰਡ, 20 ਰੁਪਏ ਦੀ ਪੱਤੀ, 20 ਰੁਪਏ ਦਾ ਦੁੱਧ, ਇੰਨਾ ਕੁ ਜਿਹੜਾ ਉਹ ਲੈ ਕੇ ਆਉਂਦਾ, ਗੁਜ਼ਾਰਾ ਕਰਦਾ। ਤੇ ਸਬਜ਼ੀਆਂ ਸੁਬਜ਼ੀਆਂ ਤਾਂ ਉਹਦੀ ਪਹੁੰਚ ਤੋਂ ਦੂਰ ਹੋ ਗਈਆਂ। ਉਥੋਂ ਜਿਹੜਾ ਬਗਾਵਤ ਪੈਦਾ ਹੋਊਗੀ, ਇਹ ਓਵਰਆਲ ਖਿੱਤੇ ਦੇ ਵਿੱਚ ਵੱਡੀ ਸਮੱਸਿਆ ਜਿਹੜੀ ਉਹ ਖੜੀ ਹੋ ਰਹੀ ਆ। ਮੈਨੂੰ ਇਹ ਲੱਗਦਾ ਕਿ ਦੁਨੀਆ ਭਰ ਦੇ ਵਿੱਚ ਸਮੱਸਿਆ ਖੜੀ ਹੋ ਜਾਣੀ ਹੈ, ਕਿਸੇ ਇੱਕ ਜਗ੍ਹਾ ਦੀ ਨਹੀਂ ਰਹਿਣੀ। ਇਹ ਸਾਰੇ ਜਗ੍ਹਾ ਦੇ ਉੱਤੇ ਲੋਕਾਂ ਦੇ ਖਰਚੇ ਜਿਹੜੇ ਉਹ ਵੱਧ ਗਏ ਹੋਏ ਆ। ਮਹਿੰਗਾਈ ਨੇ ਕਚੂਮਰ ਕੱਢ ਕੇ ਰੱਖ ਦਿੱਤਾ। ਸ਼੍ਰੀਲੰਕਾ ਇਦੋਂ ਪਹਿਲਾਂ ਕਿ ਬਲਣਾ ਸ਼ੁਰੂ ਹੋ ਜਾਵੇ, ਬਲ ਰਿਹਾ ਵੈਸੇ ਤਾਂ, ਉਹ ਇਦੋਂ ਹੋਰ ਜ਼ਿਆਦਾ ਵਧੇ। ਉੱਥੇ ਇਸ ਵੇਲੇ ਜਿਹੜੇ ਹਿੰਸਾ ਕਰਨ ਵਾਲਿਆਂ ਨੂੰ ਗੋਲੀ ਮਾਰਨ ਦੇ ਹੁਕਮ ਦਿੱਤੇ ਗਏ ਆ। ਗੋਲੀ ਮਾਰ ਕੇ ਕੁਝ ਲੋਕ ਮਾਰੇ ਵੀ ਜਾ ਸਕਦੇ ਆ। ਇਹਦੇ ਵਿੱਚ ਕੋਈ ਜਿਹੜੀ ਉਹ ਲੱਗਦਾ ਨੀਗਾ ਕਿ ਉਹ ਮਾਰਨਗੇ, ਨਹੀਂ ਮਾਰਨਗੇ। ਪਰ ਕੀ ਗੋਲੀ ਦੇ ਨਾਲ ਭੁੱਖ ਦਬਾਈ ਜਾ ਸਕੂਗੀ? ਇਹ ਬਹੁਤ ਵੱਡਾ ਸਵਾਲ ਹੈ। ਜਿਹੜੇ ਸ੍ਰੀਲੰਕਾ ਦੇ ਵਿੱਚ ਲਾਈਨਾਂ 'ਚ ਲੱਗੇ ਲੋਕ, ਲਾਈਨਾਂ 'ਚ ਕਾਹਦੇ ਲਈ ਲੱਗੇ ਨੇ? ਮਿੱਟੀ ਦਾ ਤੇਲ ਲੈਣ ਲਈ, ਚੌਲ ਲੈਣ ਲਈ, ਆਟਾ ਲੈਣ ਲਈ। ਉਹ ਉੱਥੇ ਲਾਈਨਾਂ ਦੇ ਵਿੱਚ ਲੱਗੇ ਭੁੱਖ ਦੀ ਵਜ੍ਹਾ ਕਰਕੇ ਮਰ ਰਹੇ ਆ। ਡਿੱਗ ਡਿੱਗ ਕੇ ਲਾਈਨਾਂ ਦੇ ਵਿੱਚ ਮਰ ਰਹੇ ਆ। ਇਹਨੇ ਗੋਲੀ ਦੇ ਨਾਲ ਨਹੀਂ ਮਰਨੇ, ਜਿੰਨੇ ਭੁੱਖ ਦੇ ਨਾਲ ਮਰ ਰਹੇ ਨੇ। ਤੇ ਜਦੋਂ ਭੁੱਖ ਲੱਗਦੀ ਆ ਨਾ, ਫਿਰ ਉਹ ਕੁਛ ਨਹੀਂ ਦੇਖਦੀ ਕਿ ਅੱਗੇ ਉਹਦੇ ਕੀ ਆ। ਉਹ ਫਿਰ ਬਾਗੀ ਜਿਹੜੀਆਂ ਸੁਰਾਂ ਨੇ ਉਹਦੇ ਵਿੱਚੋਂ ਨਿਕਲਦੀਆਂ ਨੇ, ਉਹਦੇ ਵਿੱਚੋਂ ਬਗਾਵਤ ਨਿਕਲਦੀ ਆ। ਇਸ ਕਰਕੇ ਸ੍ਰੀਲੰਕਾ ਦੇ ਸਿਚੁਏਸ਼ਨ ਦੀ ਗੱਲ ਬਾਰ-ਬਾਰ ਮੈਂ ਇਸ ਕਰਕੇ ਕਰਦਾ ਹੁੰਦਾ ਕਿ ਇਹ ਨਹੀਂ ਆ ਕਿ ਇਹ ਇੱਕ ਜਗ੍ਹਾ ਦੇ ਉੱਤੇ ਆ। ਇਹ ਸਿਚੁਏਸ਼ਨ ਕਿਸੇ ਵੇਲੇ ਵੀ ਜਿਹੜੀ ਉਹ ਕਿਸੇ ਵੀ ਮੁਲਕ ਦੇ ਵਿੱਚ ਬਣ ਸਕਦੀ ਆ। ਜਿਹੜੇ ਇੱਥੇ ਸਾਡੇ ਡਿਬੇਟ ਚੱਲ ਰਹੀਆਂ ਨੇ, ਉਹ ਹਿੰਦੂ ਮੁਸਲਿਮ ਡਿਬੇਟ ਦੇ ਉੱਤੇ ਹੀ ਜ਼ਿਆਦਾ ਜ਼ੋਰ ਦੇਈ ਤੁਰੇ ਜਾ ਰਹੇ ਨੇ। ਇਸ ਗੱਲ ਨੂੰ ਉਹ ਅਜੇ ਵੀ ਧਿਆਨ ਦੇ ਨਾਲ ਨਹੀਂ ਵੇਖ ਰਹੇ ਕਿ ਜਿਹੀ ਸਿਚੁਏਸ਼ਨ ਕਿਤੇ ਇਹਨਾਂ ਮੁਲਕਾਂ ਵਾਲੇ ਪਾਸੇ ਨੂੰ ਵੀ ਨਾ ਤੁਰ ਪਵੇ। ਜੀ ਜੀ, ਪਨੂ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇਹਨਾਂ ਖਬਰਾਂ ਤੇ ਜਾਣਕਾਰੀਆਂ ਲਈ। ਮਿਹਰਬਾਨੀ, ਧੰਨਵਾਦ ਪ੍ਰਵੀਨ, ਥੈਂਕ ਯੂ ਜੀ। ਸੋ ਸਰੋਤੇ ਸਨ ਆਪਣੇ ਨਾਲ ਬਲਤੇਜ ਪਨੂ ਜੀ, ਜਿਨ੍ਹਾਂ ਦੇ ਨਾਲ ਆਪਾਂ ਖਬਰਾਂ ਤੇ ਚਰਚਾ ਕੀਤੀ। ਸ਼੍ਰੀਲੰਕਾ ਸੰਕਟ ਤੋਂ ਲੈ ਕੇ ਆਪਾਂ ਇਹਨਾਂ ਦੇ ਨਾਲ ਦੇਸ਼ ਧਰੋਹ ਦੀ ਧਾਰਾ ਤੇ ਸੁਪਰੀਮ ਕੋਰਟ ਜਿਹੜੀ ਸਖਤ ਹੋਈ ਆ ਉਹਦੇ ਤੱਕ ਚਰਚਾ ਕੀਤੀ ਹੈ। ਵਿੱਚ ਕਿਸਾਨੀ ਦੀ ਗੱਲ ਵੀ ਕੀਤੀ ਹੈ, ਨਸ਼ੇ ਦੇ ਓਵਰਡੋਜ਼ ਬਾਰੇ ਵੀ ਗੱਲ ਕੀਤੀ ਹੈ, ਤੇ ਸਾਬਕਾ ਵਿਧਾਇਕਾਂ ਮੰਤਰੀਆਂ ਦਾ ਜਿਹੜਾ ਸਰਕਾਰੀ ਕੋਠੀਆਂ ਨਾਲ ਮੋਹ ਹੈ ਉਹਦੇ ਬਾਰੇ ਵੀ ਗੱਲਬਾਤ ਕੀਤੀ ਹੈ। ਮੋਹਾਲੀ ਧਮਾਕੇ ਤੋਂ ਲੈ ਕੇ ਬਿਕਰਮ ਮਜੀਠੀਆ ਦੀ ਗੱਲ ਵੀ ਕੀਤੀ ਹੈ। ਧੰਨਵਾਦ ਕਰਦੇ ਹਾਂ ਸਾਡੇ ਸਪਾਂਸਰ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਪਿਛਲੇ 25 ਸਾਲਾਂ ਤੋਂ ਇੰਸ਼ੋਰੈਂਸ ਦਾ ਕੰਮ ਕਰ ਰਹੇ ਨੇ, ਸੇਵਾਵਾਂ ਦੇ ਰਹੇ ਨੇ, ਭਰੋਸੇਯੋਗਤਾ ਦਾ ਦੂਜਾ ਨਾਂ ਬਣ ਚੁੱਕੇ ਨੇ। ਨੰਬਰ ਡਾਇਲ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤਾਂ 408-272-2500 ਇਹਨਾਂ ਦਾ ਨੰਬਰ ਹੈ। ਟਿਰਕੀਅਨ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਿਰਕੀਅਨ ਇਮੀਗ੍ਰੇਸ਼ਨ ਬਾਬਤ ਕੋਈ ਤੁਹਾਡਾ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ ਜੀ 415-909-0503। ਇਸੇ ਤਰ੍ਹਾਂ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਹੋਮ ਲੋਨ ਤਾਂ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਜੀ। ਨੰਬਰ 855-905-2575। ਸੋ ਮੈਨੂੰ ਪ੍ਰਵੀਨ ਸ਼ਰਮਾ ਨੇ ਦਿੱਤੀ ਇਜਾਜ਼ਤ।
ਪੰਜਾਬੀ ਰੇਡੀਓ USA ਨੂੰ ਆਪਣਾ ਪਿਆਰ ਇਸੇ ਤਰ੍ਹਾਂ ਦਿੰਦੇ ਰਹੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।